ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਜਨਵਰੀ ਦਿਨ ਸੋਮਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾ ਨੇਲਾ ਮਡੇਰਾ 'ਚ ਲੋਕੇਸ਼ਨ। ਕਾਲ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ, ਕਹਿੰਦੇ JNU ਹਿੰਸਾ ਦੇ ਵਿੱਚ ਪੁਲਿਸ ਨੇ ਕਹਿੰਦੇ ਆਯੋਸ਼ੀ ਜਿਹੜੀ ਘੋਸ਼ ਆ ਉਸ ਤੋਂ ਕੀਤੀ ਪੁੱਛਗਿੱਛ। ਹਾਂਜੀ, ਬਿਲਕੁਲ। ਇਹਨਾਂ ਨੂੰ ਅੱਜ ਇਹਨਾਂ ਨੇ ਜਾ ਕੇ ਪੁੱਛਗਿੱਛ ਵਾਸਤੇ ਕੀਤਾ ਵਾ, ਨਿਸ਼ਾਨਾ ਲਾਇਆ। ਪਰ ਦਿਲਚਸਪ ਗੱਲ ਜਿਹੜੀ ਇਹ ਆ ਕਿ ਦਿੱਲੀ ਪੁਲਿਸ ਹਾਲੇ ਵੀ ਖੁੱਲ੍ਹ ਕੇ ਨਹੀਂ ਚੱਲ ਰਹੀ। ਮਤਲਬ ਕਿ ਜਿਹੜੇ ਲੈਫਟ ਵਿੰਗ ਦੇ ਆ ਕਾਰਕੁਨ, ਉਹਨਾਂ ਦੇ ਨਾਲ ਤੇ ਇਹ ਥੋੜੇ ਜਿਹੇ ਆਉਂਦੇ ਆ ਹਿਸਾਬ ਕਿਤਾਬ ਨਾਲ ਹੀ ਨਜ਼ਰ ਕਿ ਹਾਂ ਭਾਈ ਅਸੀਂ ਅੱਗੇ ਵੱਧ ਰਹੇ ਹਾਂ, ਦਿਖਾ ਰਹੇ ਆ। ਪਰ ਜਦੋਂ ਰਾਈਟ ਵਿੰਗ ਦੀ ਗੱਲ ਆਉਂਦੀ ਆ ਤਾਂ ਉਧਰਲੇ ਪਾਸੇ ਥੋੜਾ ਜਿਹਾ ਪੈਰ ਹਾਲੇ ਵੀ ਬੋਝ ਕੇ ਧਰਿਆ ਜਾ ਰਿਹਾ। ਤਾਂ ਬਹਰਹਾਲ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਆਇਸ਼ੀ ਘੋਸ਼ ਆ, ਇਹਦੇ ਖਿਲਾਫ 2 FIR ਆਲਰੇਡੀ ਦਰਜ ਕੀਤੀਆਂ ਹੋਈਆਂ ਇਹਨਾਂ ਨੇ। ਤਾਂ ਹੁਣ ਪਹਿਲਾਂ ਇਹਨਾਂ ਨੂੰ ਨੋਟਿਸ ਘੱਲਿਆ ਗਿਆ ਸੀਗਾ। ਉਸ ਤੋਂ ਬਾਅਦ ਜਿਹੜੇ 9 ਵਿਦਿਆਰਥੀਆਂ ਦਾ ਜ਼ਿਕਰ ਹੋਇਆ ਸੀਗਾ, ਉਹਨਾਂ ਦੇ ਵਿੱਚੋਂ ਕੁਛ ਨੂੰ ਅੱਜ ਇਹਨਾਂ ਨੇ ਜਾ ਕੇ ਪੁੱਛਗਿੱਛ ਵਾਸਤੇ ਜਦੋਂ ਸੱਦਿਆ ਤਾਂ ਸਵਾਲਾਤ ਕੀਤੇ ਆ। ਉਸ ਤੋਂ ਬਾਅਦ ਜਿਹੜੀ ਗੱਲ ਨਿਕਲ ਕੇ ਆਈ ਆ ਉਹ ਇਹੋ ਆ ਕਿ ਲੈਫਟ ਦੇ ਜਿਹੜੇ ਹੈਗੇ ਸੀਗੇ ਕਾਰਕੁਨ, ਉਹ ਤੇ ਮਿਲੇ ਆ। ਜਿਹੜੇ ਵੀ ਸਵਾਲਾਤ ਇਹਨਾਂ ਨੇ ਕੀਤੇ, ਉਹਨਾਂ ਦੇ ਕੋਈ ਉੱਤਰ ਉਹਨਾਂ ਨੇ ਦਿੱਤੇ ਹੋਣੇ ਉਸ ਹਿਸਾਬ ਕਿਤਾਬ ਨਾਲ। ਪਰ ਦਿਲਚਸਪ ਗੱਲ ਇਹ ਆ ਕਿ ਜਿਹੜੇ ਸਟਿੰਗ 'ਚ ਫਸੇ ਸੀਗੇ 2, ਉਹ ਨਹੀਂ ਲੱਭਦੇ। ਹਾਲਾਂਕਿ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਕਿ ਤੁਸੀਂ ਵੀ ਸੋਮਵਾਰ ਮਿਲੋ, ਆਨ ਮਿਲੋ ਸੱਜਣਾ, ਜਿਵੇਂ ਪੁਲਿਸ ਵਾਲਿਆਂ ਦੇ ਲਿਖਿਆ ਹੀ ਹੁੰਦਾ ਪੱਟੇ ਤੇ। ਤਾਂ ਚਲੋ ਪੱਟੇ ਪੁੱਟੇ ਵਾਲਾ ਚੱਕਰ ਤੇ ਨਹੀਂ ਹੈਗਾ, ਵੈਸੇ ਹੀ ਆਖਿਆ ਸੀਗਾ ਕਿ ਆਨ ਮਿਲੋ ਸੱਜਣਾ। ਤਾਂ ਸੋਮਵਾਰ ਉਹ ਨਹੀਂ ਆਏ। ਇਹ ਇੱਕ ਵੇਖਣ ਵਾਲੀ ਗੱਲ ਆ ਕਿ ਉਹ ਜਿਹੜੇ 2 ਆ ਉਹ ਉੱਥੇ ਨਹੀਂ ਪਹੁੰਚੇ। ਮੇਰੇ ਖਿਆਲ ਦੇ ਨਾਲ ਇੱਕ ਦਾ ਨਾਂ ਸੀਗਾ ਅਕਸ਼ਤ ਤੇ ਇੱਕ ਦਾ ਨਾਂ ਸੀਗਾ ਰੋਹਿਤ ਸੱਚ, ਅਕਸ਼ਤ ਅਵਸਥੀ ਤੇ ਰੋਹਿਤ ਸ਼ਾਹ, 2 ਨਾਮ ਸੀਗੇ, ਨਹੀਂ ਆਏ। ਪਰ ਇੱਕ ਚੀਜ਼ ਹੋਰ ਹੋਈ ਆ ਜਿਹੜੀ ਕਿ ਮੀਡੀਆ ਨੇ ਪਹਿਲਾਂ ਹੀ ਦੱਸ ਦਿੱਤੀ ਸੀਗੀ। ਵੈਸੇ ਹੁਣ ਮੀਡੀਆ ਵਾਲਿਆਂ ਨੂੰ ਇਹ ਕੁੱਦ ਕੇ ਪੈਣ ਡਏ ਆ, ਪਰ ਮੀਡੀਆ ਜਦੋਂ ਬਹੁਤ ਅੱਛਾ ਕੰਮ ਕਰਦਾ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਹੁੰਦੇ ਆ ਉਹਨਾਂ ਦੇ ਖਿਲਾਫ ਅੱਛਾ ਕੰਮ ਕਰਦਾ ਤਾਂ ਉਦੋਂ ਇਹਨਾਂ ਨੂੰ ਅੱਛਾ ਲੱਗਦਾ ਹੈ। ਆਪ ਮੁਝੇ ਅੱਛੇ ਲੱਗਣੇ ਲੱਗੇ, ਸੋ ਐਸਾ ਮਾਹੌਲ ਬਣਾ ਦਿੰਦੇ ਆ। ਤਾਂ ਹੁਣ ਜਦੋਂ ਇਹਨਾਂ ਦੇ ਸਟਿੰਗ ਨਿਕਲੇ, ਉਸ ਤੋਂ ਬਾਅਦ ਇਹ ਜਿਹੜਾ ਪੱਤਰਕਾਰ ਆ ਕਮਲ, ਉਹਦੇ ਖਿਲਾਫ ਵੀ ਬੋਲਦੇ ਪਏ ਆ ਆਹੁਲ ਜਲੂਲ। ਫਿਰ ਉਸ ਤੋਂ ਇਲਾਵਾ ਕਹਿ ਰਹੇ ਸੀਗੇ ਕਿ ਫਲਾਣ ਟਮਕਾ ਜੀ, ਇਹ ਵੀਡੀਓ ਪੁਰਾਣੀਆਂ, ਇਹ ਵੀਡੀਓ ਜਿਹੜੀਆਂ ਨੇ ਉਹ ਛੇੜਛਾੜ ਕਰਕੇ ਬਣਾਈਆਂ ਗਈਆਂ। ਪਰ ਦਿਲਚਸਪ ਗੱਲ ਇਹ ਆ ਕਿ ਜੋ ਕੁਛ ਪਹਿਲਾਂ ਨਿਕਲਿਆ ਮੀਡੀਆ ਇਨਵੈਸਟੀਗੇਸ਼ਨ 'ਚ, ਉਹੀ ਕੁਛ ਅਸਲ ਦੇ ਵਿੱਚ ਵੀ ਵਾਪਰ ਰਿਹਾ। ਯਾਨੀ ਉਦਾਹਰਨ ਦੇ ਤੌਰ ਤੇ ਜਿੱਦਾਂ ਇੱਕ ਫੋਟੋ ਤੁਸੀਂ ਵੇਖੀ ਹੋਣੀ ਆ ਜਿਹਦੇ ਵਿੱਚ ਇੱਕ ਲੜਕੀ ਆ ਜਿਹੜੀ ਉਹ ਰੁਮਾਲ ਦੇ ਨਾਲ ਮੂੰਹ ਢੱਕੀ ਖੜੀ ਆ ਤੇ ਬਿਲਕੁਲ ਜਿਸ ਤਰ੍ਹਾਂ ਉਹ ਹੁੰਦਾ ਅੰਦਾਜ਼ ਬਦਮਾਸ਼ਾਂ ਵਾਲਾ, ਵੈਸਾ ਹੀ ਅੰਦਾਜ਼ ਹੈ ਭੰਨ ਤੋੜ ਵੇਲੇ। ਤਾਂ ਉਸ ਲੜਕੀ ਦੀ ਪਛਾਣ ਮੀਡੀਆ ਇਨਵੈਸਟੀਗੇਸ਼ਨ 'ਚ ਪਹਿਲਾਂ ਹੀ ਕਰ ਲਈ ਗਈ ਸੀ। ਤਾਂ ਬਿਲਕੁਲ ਹੁਣ ਇਹਨਾਂ ਨੇ ਜੋ ਕਨਫਰਮ ਕੀਤਾ, ਜਿਹੜੀ ਦਿੱਲੀ ਪੁਲਿਸ ਦੀ ਕਨਫਰਮੇਸ਼ਨ ਆ, ਉਹ ਬਿਲਕੁਲ ਐਗਜ਼ੈਕਟ ਉਹੀ ਆ। ਯਾਨੀ ਮੀਡੀਆ ਜਿਹੜਾ ਇਹਨਾਂ ਤੋਂ ਅੱਗੇ ਆ, ਨਾ ਉਹਨਾਂ ਦੇ ਕੋਲ ਇੰਨੀਆਂ ਜੀਪਾਂ ਕਾਰਾਂ, ਨਾ ਇਹਨਾਂ ਦੇ ਕੋਲ ਮੁਖਬਰ, ਨਾ ਉਹਨਾਂ ਦੇ ਕੋਲ ਹੋਰ ਸੰਸਾਧਨ, ਤਾਂ ਉਹਨਾਂ ਨੇ ਤਾਂ ਵੀ ਚੱਕ ਕੇ ਤੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀਗਾ ਕਿ ਇਹ ਕੁੜੀ ਕੋਮਲ ਆ ਔਰ ਇਹ DU ਦੀ ਆ, ਯਾਨੀ ਦਿੱਲੀ ਯੂਨੀਵਰਸਿਟੀ ਦੀ। ਔਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਸੀਗਾ ਕਿ ਇਹ ਵੀ ABPP ਦੀ ਆ। ਤਾਂ ਹੁਣ ਪੁਲਿਸ ਨੇ ਮੰਨਿਆ ਕਿ ਹਾਂ ਇਹ ਉਹੀ ਆ। ਤਾਂ ਦਿੱਲੀ ਪੁਲਿਸ ਦਾ ਪਹਿਲਾਂ ਤੇ ਝੂਠ ਇੱਥੇ ਹੀ ਫੜਿਆ ਜਾਂਦਾ, ਕਿਉਂਕਿ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਜਿਹੜੀ ਪਲੇਟਰੀ ਪ੍ਰੈਸ ਕਾਨਫਰੰਸ ਸੀ ਇਸ ਮਾਮਲੇ 'ਚ, ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਕੋਈ ਬਾਹਰੀ ਵਿਅਕਤੀ ਤੇ ਲੱਗਦਾ ਨਹੀਂ ਹੈ ਕਿ ਇਸ ਅਟੈਕ ਦੇ ਵਿੱਚ ਸ਼ਾਮਲ ਆ। ਇਹ ਕਮਾਲ ਦੀ ਗੱਲ ਸੀਗੀ ਕਿ ਦਿੱਲੀ ਪੁਲਿਸ ਇੱਕ ਤੇ
ਜਿਹੜੇ ਸਾਰੇ ਲੈਫਟਿਸਟ ਧੜੇ ਸੀ, ਵਿਦਿਆਰਥੀ ਧੜੇ, ਉਹਨਾਂ ਦਾ ਨਾਂ ਲੈ ਰਹੀ ਸੀ। ਜਦ ABVP ਦਾ ਸੀਗਾ ਉੱਥੇ ਉਹ ਖਾਮੋਸ਼ ਹੋ ਰਹੀ ਸੀ ਪ੍ਰੈਸ ਕਾਨਫਰੰਸ। ਦੂਜੀ ਚੀਜ਼ ਕਿ ਬਾਹਰੋਂ ਕੋਈ ਵਿਅਕਤੀ ਆਇਆ ਨਹੀਂ ਲੱਗਦਾ, ਇਹ ਕਿਹਾ ਜਾ ਰਿਹਾ ਸੀ, ਦਾਅਵਾ ਕੀਤਾ ਜਾ ਰਿਹਾ ਸੀ, ਯਾਨੀ ਉਲਟ ਹੋ ਰਿਹਾ। ਹੁਣ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਪਛਾਣੀ ਗਈ ਹੈ। ਖੈਰ ਉਹਨਾਂ ਦੇ ਫੋਨ ਫਾਨ ਹੁਣ ਬੰਦ ਆ। ਉਧਰ ABVP ਨੇ ਅੱਜ ਕੁਝ ਵੀਡੀਓ ਹੋਰ ਜਾਰੀ ਕੀਤੀਆਂ, ਉਹਨਾਂ ਦੇ ਅਹੁਦੇਦਾਰ ਸਾਹਮਣੇ ਆਏ ਆ, ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਕਿਹਾ ਕਿ ਇਹ 5 ਜਨਵਰੀ ਤੱਕ ਹੀ ਹਿੰਸਾ ਜਿਹੜੀ ਆ ਉਹ ਸੀਮਤ ਕਿਉਂ ਕਰ ਦਿੱਤੀ ਗਈ ਆ, ਸਾਥੇ ਪਿੱਛੇ ਵੀ ਕਰਦੇ ਰਹੇ ਆ। ਤਾਂ ਉਹਨਾਂ ਨੇ ਲੈਫਟਿਸਟ ਜਿਹੜੇ ਸਟੂਡੈਂਟ ਆ ਉਹਨਾਂ ਤੇ ਦੋਸ਼ ਲਾਇਆ ਕਿ ਇਹ ਤੇ ਪਹਿਲਾਂ ਹੀ ਹਿੰਸਾ ਕਰਦੇ ਰਹੇ ਆ। ਤਾਂ ਬਹਰਹਾਲ ਦੋਸ਼ ਜਿਹੜੇ ਲੱਗਦੇ ਪਏ ਇੱਕ ਦੂਜੇ ਤੇ, ਉਹ ਤਾਂ ਲੱਗਦੇ ਹੀ ਪਏ ਆ, ਪਰ ਦਿੱਲੀ ਪੁਲਿਸ ਤੇ ਸਭ ਤੋਂ ਜ਼ਿਆਦਾ ਦੋਸ਼ ਲੱਗ ਰਹੇ ਆ ਕਿ ਦਿੱਲੀ ਪੁਲਿਸ ਨੇ ਨਾ ਸਿਰਫ ਉਸ ਵੇਲੇ ਸਹੀ ਭੂਮਿਕਾ ਨਿਭਾਈ ਜਦੋਂ ਜ਼ਰੂਰਤ ਸੀਗੀ, ਬਲਕਿ ਹੁਣ ਵੀ ਭੂਮਿਕਾ ਜਿਸ ਤਰੀਕੇ ਦੀ ਨਿਭਾਉਣੀ ਚਾਹੀਦੀ ਸੀਗੀ ਉਸ ਤਰੀਕੇ ਦੀ, ਉਸ ਤੌਰ ਦੀ ਜਿਹੜੀ ਭੂਮਿਕਾ ਉਹ ਦਿੱਲੀ ਪੁਲਿਸ ਨਹੀਂ ਨਿਭਾ ਰਹੀ। ਤਾਂ ਖੈਰ ਇਹ ਤੇ ਵੈਸੇ ਦਿੱਲੀ ਪੁਲਿਸ ਨੂੰ ਸੋਚਣਾ ਹੀ ਚਾਹੀਦਾ ਕਿ ਤੁਸੀਂ ਤਨਖਾਹਾਂ ਜਿਹੜੀਆਂ ਮੋਟੀਆਂ ਲੈਂਦੇ ਹੋ, ਲੋਕ ਤੁਹਾਨੂੰ ਦਿੰਦੇ ਆ, ਤੁਸੀਂ ਇਸ ਤਰ੍ਹਾਂ ਨਾ ਚੱਲੋ ਕਿ ਲੋਕ ਕਹਿਣ ਕੇ ਦਿੱਤੀ ਖਲ ਨਾ ਖਾਏ ਭੜੂਆ ਫਿਰ ਕੋਹਲੂ ਚੱਟਣ ਜਾਏ। ਜਦੋਂ ਸਾਰਾ ਕੁਝ ਤੁਹਾਨੂੰ ਪਬਲਿਕ ਦਿੰਦੀ ਆ ਤਾਂ ਪਬਲਿਕ ਦੇ ਹੱਕ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ, ਨਾ ਕਿ ਕੁਝ ਖਾਸ ਸਿਆਸੀ ਆਕਾਵਾਂ ਦੇ ਹੱਕ 'ਚ ਜਿਨ੍ਹਾਂ ਨੇ ਕੁਝ ਸਮੇਂ ਲਈ ਰਾਜ ਕਰਨਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਏ ਬਾਏ ਕਰ ਜਾਣੀ ਆ। ਬਹਰਹਾਲ ਦਿੱਲੀ ਪੁਲਿਸ ਦਾ ਰਵੱਈਆ ਜਿਹੜਾ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਖੈਰ ਇਸ ਮਾਮਲੇ ਦੇ ਵਿੱਚ ਅੱਜ ਇੱਕ ਹੋਰ ਥੋੜੀ ਜਿਹੀ ਅਪਡੇਸ਼ਨ ਦੇਣ ਵਾਲੀ ਆ, ਉਹ ਇਹ ਆ ਕਿ ਹਾਈ ਕੋਰਟ ਨੇ ਮੇਰੇ ਖਿਆਲ ਦੇ ਨਾਲ ਇੱਕ ਹੁਕਮ ਦਿੱਤਾ, ਦਿੱਲੀ ਹਾਈ ਕੋਰਟ ਨੇ, ਉਹਦੇ ਵਿੱਚ WhatsApp ਨੂੰ, ਗੂਗਲ ਨੂੰ, ਐਪਲ ਨੂੰ ਜਾਂ ਰਾਜ ਸਰਕਾਰ ਜਿਹੜੀ ਉਹਨਾਂ ਨੂੰ ਕਿਹਾ ਕਿ ਜਿੰਨਾ ਵੀ ਇਹ ਡਾਟਾ ਹੈ ਜਾਂ CCTV ਫੁਟੇਜ ਹੈ ਉਹ ਸਾਰੀ ਸੁਰੱਖਿਅਤ ਰੱਖ ਲਓ, ਸਾਨੂੰ ਜ਼ਰੂਰ ਚਾਹੀਦੀ ਹੈ ਇਸ ਮਾਮਲੇ 'ਚ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਭਾਜਪਾ ਦੇ ਆਗੂਆਂ ਵੱਲੋਂ ਧਮਕੀ ਭਰੇ ਬਿਆਨ ਦੇਣ ਦਾ ਜਿਹੜਾ ਨਹੀਂ ਥੰਮ ਰਿਹਾ ਸਿਲਸਿਲਾ। ਦੇਖੋ ਇਹਨਾਂ ਦੇ ਧਮਕੀ ਭਰੇ ਬਿਆਨ ਹੀ ਨਹੀਂ ਹੈ, ਬਿਆਨ ਤਾਂ ਛੱਡੋ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬੜੇ ਖਤਰਨਾਕ ਉਕਸਾਵੇ ਆ, ਖਤਰਨਾਕ ਉਕਸਾਵੇ ਆ। ਕਿਉਂਕਿ ਦੇਖੋ ਜਿੱਥੇ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੀਡਰ ਹੋਣਗੇ ਤਾਂ ਹੇਠਲੇ ਪੱਧਰ ਤੇ ਉਹਨਾਂ ਦੇ ਜਿਹੜੇ ਚਮਚੇ ਜਾਂ ਫੀਲੇ ਜਾਂ ਗੁੰਡੇ ਜਿਹੜੇ ਹੋਣਗੇ ਹੇਠਲੇ ਪੱਧਰ ਤੇ, ਉਹ ਕਿਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਹੋਣਗੇ ਤੁਸੀਂ ਆਪ ਹੀ ਦੇਖ ਲਓ। ਤਾਂ ਇਹ ਮਾਮਲਾ ਜਿਹੜਾ ਉਹ ਐਸਾ ਇੱਕ ਮਾਮਲਾ ਹੈ ਮੇਰੇ ਖਿਆਲ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਮੋਹਰਾ ਜਿਹੜਾ ਸਾਫ਼ ਹੋ ਜਾਂਦਾ। ਵੈਸੇ ਤੇ ਕਹਿੰਦੇ ਆ ਕਿ ਸਾਡੀ ਪਾਰਟੀ ਜਿਹੜੀ ਚਾਲ, ਚਿਹਰੇ ਤੇ ਚਰਿੱਤਰ ਦੀ ਪਾਰਟੀ ਆ, ਪਰ ਚਰਿੱਤਰ ਦਿਖ ਪੈਂਦਾ ਕਿ ਚਰਿੱਤਰ ਕੀ ਹੈ, ਚਰਿੱਤਰ ਕਿਸ ਤਰ੍ਹਾਂ ਦੇ ਕਰਨ ਰਹੇ ਆ। ਤਾਂ ਬੰਗਾਲ ਦੇ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਆ ਦਲੀਪ ਘੋਸ਼, ਉਹਨਾਂ ਨੇ ਤੇ ਅੱਜ ਸਿੱਧਾ ਸਾਦਾ ਹੀ ਬਿਆਨ ਦਿੱਤਾ। ਸਿੱਧਾ ਸਾਦਾ ਕੀ ਆ ਕਿ ਜਿੱਦਾਂ ਕਹਿ ਲਈਏ ਕਿ ਕੁੱਤੇ ਦੀ ਮੌਤ ਮਾਰ ਦਿਆਂਗੇ ਜੇ ਕਿਸੇ ਨੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ। ਤਾਂ ਇਸ ਤਰ੍ਹਾਂ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ। ਸਮਝ ਤੋਂ ਪਰੇ ਦੀ ਗੱਲ ਆ ਕਿ ਇਹ ਕੀ ਚਾਹੁੰਦੇ ਆ, ਕੀ ਦੇਸ਼ ਨੂੰ ਕਰਕੇ ਵਿਖਾਉਣਾ ਇਹ ਲੋਚਦੇ ਆ, ਮੇਰੇ ਤੇ ਕੱਖ ਨਹੀਂ ਸਮਝ ਪੈਂਦਾ। ਤੇ ਮਤਲਬ ਕਿ ਸਿੱਧੇ ਤੌਰ ਤੇ ਇਹਨਾਂ ਨੇ ਕਹਿ ਦਿੱਤਾ ਕਿ ਜੋ ਲੋਕ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਰਹੇ ਆ, ਉਹਨਾਂ ਨੂੰ ਕੁੱਤੇ ਦੀ ਤਰ੍ਹਾਂ ਮਾਰ ਦਿੱਤਾ ਜਾਊਗਾ। ਹਾਲਾਂਕਿ ਜਿਹੜੇ ਕੇਂਦਰੀ ਮੰਤਰੀ ਆ ਬਾਬੁਲ ਸੁਪਰੀਓ, ਜਿਹੜੇ ਮਿਊਜ਼ਿਕ ਇੰਡਸਟਰੀ ਦੇ ਬਹੁਤ ਨਾਮਚੀਨ ਬੰਦੇ ਸੀਗੇ ਜਿਸ ਟਾਈਮ, ਤਾਂ ਉਹਨਾਂ ਨੇ ਇਹ ਬਿਆਨ ਜਿਹੜਾ ਉਹਦੇ ਤੋਂ ਜੁਦਾ ਕਰ ਲਿਆ, ਆਪਣੇ ਆਪ ਨੂੰ ਨਹੀਂ, ਨਾਲ ਸਿਰਫ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਨਹੀਂ, ਪਾਰਟੀ ਵੀ ਇਸ ਬਿਆਨ ਦੀ ਜਿਹੜੀ ਪ੍ਰੋੜਤਾ ਨਹੀਂ ਕਰਦੀ। ਤਾਂ ਕਹਿਣ ਦਾ ਮਤਲਬ ਕਿ ਆਪਣੇ ਆਪ ਨੂੰ ਨਹੀਂ, ਨਾਲ ਪਾਰਟੀ ਨੂੰ ਵੀ ਉਹਨਾਂ ਨੇ ਅੱਡ ਕਰ ਲਿਆ। ਤਾਂ ਖੈਰ ਇਹ ਜਿਹੜਾ ਮਾਮਲਾ ਹੈ ਤੁਸੀਂ ਦੇਖ ਲਓ ਕਿ ਕਿੰਨਾ ਸੰਗੀਨ ਹੈ, ਕਿਉਂਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਇਕੱਲਾ ਇਹੀ, ਇਸ ਤੋਂ ਪਹਿਲਾਂ ਇੱਕ ਜਿਹੜੇ ਇਹਨਾਂ ਦੇ ਹੋਰ ਆ ਉੱਤਰ ਪ੍ਰਦੇਸ਼ ਦੇ ਮੇਰੇ ਖਿਆਲ ਦੇ ਨਾਲ ਭਾਜਪਾ ਸਰਕਾਰ ਦੇ ਜਿਹੜੇ ਦਰਜਾ ਰਾਜ ਮੰਤਰੀ ਆ ਰਘੂ ਰਾਜ ਸਿੰਘ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ। ਤਾਂ ਉਸ ਬਿਆਨ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਯੋਗੀ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਨਾਅਰੇ ਲਾਉਂਦੇ ਆ ਉਹਨਾਂ ਨੂੰ ਜਿੰਦਿਆਂ ਹੀ ਗੱਡ ਦੇਣਾ ਚਾਹੀਦਾ, ਜਿਉਂਦਿਆਂ ਗੱਡ ਹੀ ਦੇਣਾ ਚਾਹੀਦਾ। ਉਹ ਕਹਿੰਦੇ ਕਿ ਗੱਡ ਦਿਓ ਬਸ ਉਹਨਾਂ ਨੂੰ। ਤੇ ਇੱਥੇ ਇੱਕ ਮੈਂ ਉਹ ਦੇਖ ਰਿਹਾ ਸੀ ਘਨੱਈਏ ਦੇ ਨਾਲ ਇੱਕ ਡਿਬੇਟ ਚੱਲ ਰਿਹਾ ਸੀਗਾ ਅੱਜ ਤੱਕ ਤੇ ਉੱਥੇ ਜਿਹੜਾ ਆਇਆ ਸੀ ਅਮਿਤਾਭ ਸਿੰਘ, ਉਹ ਵੀ ਬਿਹਾਰ ਤੋਂ ਹੀ ਆ, ਤੇ ਉਹਨੇ ਸਿੱਧਾ ਹੀ ਉਹ ਕਹਿ ਦਿੱਤਾ ਸੀਗਾ ਘਨੱਈਆ ਨੂੰ ਕਿ ਤੂੰ ਸੁਧਰ ਜਾ ਨਹੀਂ ਤਾਂ ਫਿਰ ਤੈਨੂੰ ਠੋਕ ਦਿਆਂਗਾ। ਹੁਣ ਠੋਕਣ ਦਾ ਕੀ ਮਤਲਬ ਹੈ? ਦੇਖੋ ਉਹਦੇ ਸਿੰਘ ਤੇ ਲੱਗੇ ਨਹੀਂ ਵੀ ਤੁਹਾਡਾ ਮਾਰੂਗਾ, ਉਹਦੇ ਠੋਕਣ ਦਾ ਮਤਲਬ ਕੀ ਆ? ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਪਿਆ। ਇੱਥੇ ਹੋਰ ਇਹਨਾਂ ਦੇ ਇੱਕ ਹੈਗੇ ਆ ਮੇਰੇ ਖਿਆਲ ਦੇ ਨਾਲ, ਉਹ ਤੇਲੰਗਾਨਾ ਦਾ ਹੈ,
ਉਹਨੇ ਸਿਰਾ ਹੀ ਕਰ ਦਿੱਤਾ ਸੀ ਪਿੱਛੇ 'ਚ। ਉਹ ਕਹਿੰਦਾ ਸੀਗਾ ਕਿ ਅਸੀਂ ਇਹਨੂੰ ਕ੍ਰੇਨ ਦੇ ਨਾਲ ਬੰਨ੍ਹ ਕੇ, ਓਵੈਸੀ ਨੂੰ ਕ੍ਰੇਨ ਦੇ ਨਾਲ ਬੰਨ੍ਹ ਕੇ ਜਿਹੜੀ ਹੈ ਮੁੜ ਕੇ ਦਾੜੀ ਵੱਢ ਕੇ ਜਿਹੜੀ ਇਹਦੀ ਉਹ ਪੇਸ਼ ਕਰਾਂਗੇ ਆਪਣੇ ਬੰਦਿਆਂ ਨੂੰ। ਇਹ ਕਿਸ ਤਰ੍ਹਾਂ ਦੇ ਬਿਆਨਾਤ ਆ। ਫਿਰ ਇਹਨਾਂ ਦਾ ਇੱਕ ਹੋਰ ਹੈ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ, ਮੇਰੇ ਖਿਆਲ ਦੇ ਨਾਲ ਸੰਜੇ ਕੁਮਾਰ, ਉਹਨੇ ਵੀ ਇਸੇ ਤਰ੍ਹਾਂ ਦਾ ਹੀ ਇੱਕ ਬਿਆਨ ਦਿੱਤਾ ਕਿ ਜੇ ਸਾਡੇ ਨਾਲ ਕੋਈ ਪੱਥਰ ਲੈ ਕੇ ਚੜੂਗਾ, ਸਾਡੇ ਨਾਲ ਕੋਈ ਪੱਥਰ ਤੇ ਆਊਗਾ ਤਾਂ ਅਸੀਂ ਅੱਗੋਂ ਬੰਬਾਂ ਨਾਲ ਉਹਦਾ ਸਵਾਗਤ ਕਰਾਂਗੇ, ਜੇ ਕੋਈ ਚਾਕੂ ਲੈ ਕੇ ਆਊਗਾ ਤੇ ਫਿਰ ਗਾਹ ਹਿਸਾਬ ਕਿਤਾਬ ਲਾਵਾਂਗੇ। ਮਤਲਬ ਕਿ ਹਰੇਕ ਥਾਂ ਤੇ ਕਹਿੰਦੇ ਕਿ ਯੁੱਧ ਸ਼ੁਰੂ ਹੋ ਚੁੱਕਾ, ਅਸੀਂ ਕਿਸੇ ਨੂੰ ਨਹੀਂ ਛੱਡਣ ਵਾਲੇ। ਅਤੇ ਇਹਨਾਂ ਦਾ ਹਰਿਆਣੇ ਦਾ ਇੱਕ ਬੋਲ ਰਿਹਾ ਸੀਗਾ ਲੀਲਾ ਰਾਮ ਗੁਰਜਰ, ਉਹ ਤੇ ਕਹਿੰਦਾ ਸੀਗਾ ਕਿ ਮਤਲਬ ਕਿ ਜੇ 1 ਘੰਟਾ ਜੇ ਉਹ ਕਹੋਗੇ ਨਾ 1 ਘੰਟਾ ਹੀ ਸਾਨੂੰ ਖੁੱਲ੍ਹ ਮਿਲ ਗਈ ਤੇ ਸਾਫ਼ ਕਰ ਦਿਆਂਗੇ। ਇਹ ਕਿਸ ਤਰ੍ਹਾਂ ਦੇ ਬਿਆਨ ਹੈ। ਰੋਕਣਾ ਚਾਹੀਦਾ, ਵਰਜਣਾ ਚਾਹੀਦਾ। ਮੈਂ ਉਹੀ ਕਹਿ ਰਿਹਾ ਕਿ ਇਹ ਤੇ ਬਹੁਤ ਵੱਡਾ ਮੁੱਢ ਵੱਜ ਰਿਹਾ ਹੈ, ਜਿੱਦਾਂ ਕਹੀਏ ਕਿਸੇ ਬਹੁਤ ਵੱਡੇ ਕਤਲੋਗਾਰਤ ਦਾ ਹੀ ਮੁੱਢ ਵੱਜਿਆ ਜਾ ਰਿਹਾ। ਕਿਉਂਕਿ ਕਿਸੇ ਉਕਸਾਵੇ ਦੇ ਵਿੱਚ ਆ ਕੇ ਕਿਸੇ ਥਾਂ ਤੇ ਵੀ ਕੋਈ ਹਿੰਸਾ ਭੜਕ ਉੱਠੀ, ਕੋਈ ਨੁਕਸਾਨ ਹੋ ਗਿਆ ਤਾਂ ਫਿਰ ਇਹ ਲੋਕ ਜਿਹੜੇ ਆ ਬਿਆਨ ਪਲਟ ਜਾਣਗੇ ਕਿ ਅਸੀਂ ਇਸ ਸੰਦਰਭ 'ਚ ਨਹੀਂ ਸੀ ਕਿਹਾ। ਤਾਂ ਇਹ ਜ਼ਰੂਰੀ ਆ ਕਿ ਇਹਨਾਂ ਦੀ ਜਿਹੜੀ ਮੋਹਰਲੀ ਲੀਡਰਸ਼ਿਪ ਆ ਉਹ ਇਹਨਾਂ ਨੂੰ ਰੋਕੇ ਕਿ ਭਾਈ ਇਸ ਤਰ੍ਹਾਂ ਦੇ ਬਿਆਨ ਨਾ ਦਿਓ। ਠੀਕ ਆ, ਵਿਰੋਧ ਚੱਲਦੇ ਰਹਿੰਦੇ ਆ, ਲੋਕਤੰਤਰ ਹੈ, ਡੈਮੋਕ੍ਰੇਸੀ ਆ, ਸਿਆਸੀ ਸਿਸਟਮ ਆ, ਇਹਦੇ ਵਿੱਚ ਬਹੁਤ ਉਤਾਰਾ ਚੜਾਅ ਆਉਂਦੇ ਆ, ਮੁਖਾਲਫਤ ਹੁੰਦੀ ਆ। ਇਹ ਥੋੜ੍ਹੀ ਆ ਕਿ ਵਿਰੋਧ ਕਰਨ ਵਾਲੇ ਨੂੰ ਤੁਸੀਂ ਮਾਰ ਹੀ ਦੇਣਾ, ਤੁਸੀਂ ਉਹਨੂੰ ਜਿਉਂਦੇ ਨੂੰ ਕੱਢ ਦੇਣਾ, ਉਹਦੀ ਦਾੜੀ ਵੱਢ ਦੇਣੀ ਆ। ਤਾਂ ਇਸ ਤੋਂ ਵੱਧ ਮੇਰੇ ਖਿਆਲ ਦੇ ਨਾਲ ਖਤਰਨਾਕ ਭਾਸ਼ਾ ਛੱਡੋ, ਖਤਰਨਾਕ ਮਾਨਸਿਕਤਾ ਹੀ ਨਹੀਂ ਹੋ ਸਕਦੀ। ਔਰ ਇਸ ਮਾਨਸਿਕਤਾ ਨੂੰ ਚੁਣਨ ਵਾਲੇ ਕਿਸ ਮਾਨਸਿਕਤਾ ਦੇ ਆ ਮੈਨੂੰ ਸਮਝ ਤੋਂ ਪਰੇ ਆ। ਔਰ ਦੂਜੀ ਗੱਲ ਇਹ ਆ ਕਿ ਅੱਜ ਵੀ ਉਹ ਲੋਕ ਨਹੀਂ ਬੋਲ ਰਹੇ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਸੀਂ ਜੀ ਵੀ ਵਾਈ ਜਾਓ, ਤੁਸੀਂ ਕੰਮ ਵੀ ਕਰੋ। ਅੱਜ ਦੇਖੋ ਵਾਲਮਾਰਟ ਨੇ ਐਲਾਨ ਕਰ ਦਿੱਤਾ ਕਿ ਅਸੀਂ ਇੰਡੀਆ ਛੱਡ ਕੇ ਨਿਕਲ ਰਹੇ ਹਾਂ ਭਾਈ, ਸਾਡੀ ਨਹੀਂ ਪੂਰੀ ਪੈਂਦੀ। ਸਾਡਾ ਜਿਹੜਾ ਅੱਜ ਦੇਖੋ ਖੁਦਰਾ ਮਹਿੰਗਾਈ ਦਾ ਗ੍ਰਾਫ ਹੈ ਉਹ 7.35 ਤੇ ਪਹੁੰਚ ਗਿਆ ਰਾਜ ਕਰਨਵੀਰ ਸਿੰਘ ਜੀ, 7.35 ਤੇ, ਜਿਹੜਾ ਪਿਛਲੇ 6 ਸਾਲ ਦਾ ਹਾਈਐਸਟ ਹੈ। ਤੇ ਸਬਜ਼ੀਆਂ ਦੇ ਵਿੱਚ ਤੇ ਦੱਸਦੇ ਕਿ 60% ਹੈ ਅੰਕੜਾ, ਇੰਨੀ ਮਹਿੰਗਾਈ ਹੈ। ਤਾਂ ਤੁਸੀਂ ਦੇਖੋ ਬਣ ਕੀ ਰਿਹਾ। ਇੱਕ ਹੋਰ ਬੈਂਕ ਅੱਜ ਸਾਡੇ ਦਿਵਾਲੀਆ ਹੋ ਗਿਆ ਇੱਥੇ। ਤਾਂ ਤੁਸੀਂ ਤੇ ਬਹੁਤ ਵੱਡੇ ਮੰਦੇ ਵੱਲ ਵੱਧ ਰਹੇ ਹੋ ਯਾਰ, ਤੇ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ। ਮੁਖਾਲਫਤ ਕੋਈ ਕਰਦਾ ਕਰੀ ਜਾਵੇ, ਉਹਨਾਂ ਦਾ ਹੱਕ ਬਣਦਾ, ਰਾਈਟ ਬਣਦਾ, ਪਰ ਤੁਸੀਂ ਆਪਣੀ ਸਰਕਾਰ ਨੂੰ ਸਹੀ ਦਿਸ਼ਾ ਵੱਲ ਤੋਰੋ। ਤੁਸੀਂ ਇਸ ਦੇਸ਼ ਨੂੰ ਬਚਾਉਣਾ ਹੈ, ਇਸ ਦੇਸ਼ ਨੂੰ ਜੇ ਬਚਾਓਗੇ ਤਾਂ ਹੀ ਇਸ ਤਰ੍ਹਾਂ ਤੁਸੀਂ ਰਾਜ ਕਰੋਗੇ। ਜੇ ਦੇਸ਼ ਹੀ ਨਹੀਂ ਬਚੂਗਾ ਤੇ ਰਾਜ ਕਾਹਦੇ ਤੇ ਕਰਨਾ ਤੁਸੀਂ, ਸ਼ਮਸ਼ਾਨਾਂ ਤੇ। ਜੀ ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਮਤਾ ਪਾਇਆ ਗਿਆ। ਨਹੀਂ, ਇਹਨਾਂ ਦੀ ਮੀਟਿੰਗ ਦੇ ਵਿੱਚ ਇਹਨਾਂ ਦੀ ਏਕਤਾ ਵੀ ਜਿਹੜੀ ਹੈ ਨਾ ਉਹ ਹੋ ਗਈ ਐਕਸਪੋਜ਼। ਇਹਨਾਂ ਦੇ ਜਿਹੜੇ ਸਾਥੀ ਉਹ 6 ਆਈ ਨਹੀਂ ਹੈ, ਉਹਨਾਂ ਦੇ ਵਿੱਚ ਵੱਡੇ ਦਲ ਜਿੱਦਾਂ ਲਾ ਲਓ ਬਹੁਜਨ ਸਮਾਜ ਪਾਰਟੀ, ਫਿਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਾਲੇ, ਫਿਰ DMK ਵਾਲੇ ਵੀ ਨਹੀਂ ਆਏ ਮੇਰੇ ਖਿਆਲ ਦੇ ਨਾਲ। ਔਰ ਕਮਾਲ ਦੀ ਗੱਲ ਹੈ ਕਿ ਸ਼ਿਵ ਸੈਨਾ ਵਾਲੇ ਵੀ ਨਹੀਂ ਆਏ। ਸ਼ਿਵ ਸੈਨਾ ਵਾਲੇ ਤੇ ਕਹਿ ਰਹੇ ਆ ਕਿ ਸਾਨੂੰ ਤੇ ਸੱਦਾ ਹੀ ਨਹੀਂ ਘੱਲਿਆ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਵੀ ਇਹੋ ਹੀ ਗੱਲ ਕਹਿੰਦੇ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਸੋ ਇਹਨਾਂ ਨੇ ਉਹਦਾ ਮਤੇ ਜਿਹੜੇ ਪਗਾਏ ਆ। ਵੈਸੇ 20 ਕੁ ਇਹਨਾਂ ਦੇ ਜਿਹੜੇ ਦਲ ਸੀਗੇ ਸਾਥੀ ਦਲ ਉਹ ਆਏ ਆ, ਤਾਂ ਇਹਨਾਂ ਨੇ ਮਤਾ ਜਿਹੜਾ ਪਗਾਇਆ ਇੱਕ ਤੇ ਇਹ ਆ ਕਿ ਇਹ ਕਹਿੰਦੇ ਆ ਕਿ ਸੰਵਿਧਾਨ ਬਚਾਓ ਦੇਸ਼ ਬਚਾਓ, ਉਹ ਜਿਹੜਾ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ ਉਹ ਇਹਨਾਂ ਨੇ ਦੇ ਦਿੱਤਾ। ਮੇਰੇ ਖਿਆਲ ਦੇ ਨਾਲ 26 ਜਨਵਰੀ ਤੋਂ ਉਹਦਾ ਆਗਾਜ਼ ਕਰਨ ਜਾ ਰਹੇ ਆ। ਫਿਰ ਕੁਛ ਨਿੰਦਾ ਪ੍ਰਸਤਾਵ ਜਿੱਦਾਂ ਲਾ ਲਓ ਕਿ CAA ਦੇ ਖਿਲਾਫ, ਫਿਰ ਇਸ ਤੋਂ ਇਲਾਵਾ NRC ਦੇ ਖਿਲਾਫ। ਫਿਰ ਇੱਕ ਚੀਜ਼ ਇਹਨਾਂ ਨੇ ਹੋਰ ਕਹੀ ਆ ਕਿ ਜੋ NPR ਆ ਰਿਹਾ, ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਉਹਦੇ ਵਾਸਤੇ ਅਪੀਲ ਕੀਤੀ ਇਹਨਾਂ ਨੇ ਵਾਹਵਾ ਸੂਬਿਆਂ ਦੇ ਜਿਹੜੇ ਇਹਨਾਂ ਦੇ ਖਾਸਮ ਖਾਸ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ, ਕਿਉਂਕਿ ਭਾਜਪਾ ਤੇ ਮੰਨਣਗੇ ਨਹੀਂ। ਤੇ ਇਹਨਾਂ ਨੇ ਵਾਹਵਾ ਸੂਬਿਆਂ ਦੇ ਉਹਨਾਂ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਜਿਹੜੇ ਗੈਰ ਭਾਜਪਾ ਮੁੱਖ ਮੰਤਰੀ ਆ ਕਿ ਤੁਸੀਂ NPR ਲਾਗੂ ਨਾ ਕਰੋ, ਕਿਉਂਕਿ ਇਹ NRC ਦਾ ਹੀ ਪੜਾਅ ਹੈ। ਮਤਲਬ ਕਿ ਜੇ NPR ਤੁਸੀਂ ਲਾਗੂ ਕਰ ਦਿੱਤੇ ਤਾਂ ਇਹਨਾਂ ਨੇ NRC ਸਮਝ ਲਓ ਲਾ ਦਿੱਤੀ। ਤਾਂ ਇਹਦੇ ਨਾਲੋਂ ਚੰਗਾ ਕਿ NPR ਤੁਸੀਂ ਲਾਗੂ ਨਾ ਕਰੋ ਆਪਣੀਆਂ ਸਟੇਟਾਂ ਦੇ ਵਿੱਚ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ। ਤਾਂ ਬਹਰਹਾਲ ਹੁਣ ਜਿਹੜੀ ਏਕਤਾ ਦੀ ਗੱਲ ਆ ਉਹ ਦੇਖੋ, ਸਭ ਤੋਂ ਵੱਡੀ ਗੱਲ ਇਹ ਆ ਕਿ ਮਮਤਾ ਬੈਨਰਜੀ ਵੀ ਨਹੀਂ ਆਈ। ਉਹਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਮੈਂ ਨਹੀਂ ਜਾਊਂਗੀ। ਤਾਂ ਇਹਦਾ ਮਤਲਬ ਇਹ ਆ ਕਿ ਏਕਤਾ ਉਕਤਾ ਇਹਨਾਂ ਦੀ ਐਸੀ ਵੈਸੀ ਆ। ਮਈ ਦੇ ਵਿੱਚ ਤੁਹਾਨੂੰ ਪਤਾ ਸਰਕਾਰ ਜਿਹੜੀ ਦੁਬਾਰਾ ਆਈ ਸੀ, ਰਿਪੀਟ ਹੋਈ ਸੀ, ਉਸ ਤੋਂ ਬਾਅਦ ਇਹਨਾਂ ਦਾ ਏਕਾ ਵੇਖਾ ਕਿਤੇ ਨਹੀਂ ਵੇਖਣ ਨੂੰ ਮਿਲਿਆ।
ਹਾਂ ਉਹ ਜਿਹੜਾ ਹਿੰਮਤ ਸੋਰੇਨ ਆ ਉਹਦਾ ਜਿਹੜਾ ਹਲਫ ਵਾਲਾ ਸੀਗਾ ਸਮਾਗਮ ਉਹਦੇ ਵਿੱਚ ਜ਼ਰੂਰ ਵੇਖਣ ਨੂੰ ਮਿਲੇ ਸੀ, ਪਰ ਕੁਛ ਗਏ ਨਹੀਂ ਸੀਗੇ ਤੜੇ, ਕੁਛ ਉੱਥੇ ਗਏ ਸਨ, ਕੁਛ ਨਹੀਂ ਸੀ ਗਏ। ਤਾਂ ਇਹ ਜੇ ਦੇਖੀਏ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਜਾ ਰਹੀ, ਸ਼ਿਵ ਸੈਨਾ ਜਿਹੜੀ ਕਿ ਇਹਨਾਂ ਦੀ ਮਹਾਰਾਸ਼ਟਰ ਦੇ ਵਿੱਚ ਸਾਥੀ ਹੈ ਸਰਕਾਰ ਦੇ ਅੰਦਰ, ਉਹ ਨਹੀਂ ਆ ਰਹੀ, ਮਮਤਾ ਬੈਨਰਜੀ ਨਹੀਂ ਆ ਰਹੀ, ਮਾਇਆਵਤੀ ਨਹੀਂ ਆ ਰਹੀ, ਡੀਐਮਕੇ ਵਾਲੇ ਨਹੀਂ ਆ ਰਹੇ। ਤਾਂ ਚੱਕਰ ਕੀ ਆ? ਡੀਐਮਕੇ ਦੇ ਨਾਲ ਤੇ ਮੇਰੇ ਖਿਆਲ ਦੇ ਨਾਲ ਟਿਕਟ ਵਾਲਾ ਜਿਹੜਾ ਰੌਲਾ ਚੱਲੀ ਜਾਂਦਾ ਇਹਨਾਂ ਦਾ। ਜਿੱਥੋਂ ਤੱਕ ਮਮਤਾ ਬੈਨਰਜੀ ਦਾ ਸਵਾਲ ਆ, ਇਹੋ ਚੱਕਰ ਆ ਕਿ ਉਹ ਨੁਮਾਇੰਦਗੀ ਜਿਹੜੀ ਆ ਉਹ ਕਾਂਗਰਸ ਦੀ ਪ੍ਰਵਾਨ ਨਹੀਂ ਕਰ ਰਹੀ, ਤਾਂ ਕਿ ਉਹਦੀ ਜਿਹੜੀ ਉੱਥੋਂ ਦੀ ਲੋਕਲ ਪੋਲਿਟਿਕਸ ਆ ਉਹ ਪ੍ਰਭਾਵਿਤ ਨਾ ਹੋਵੇ। ਉਹ ਇਹੋ ਪ੍ਰਭਾਵ ਦੇਣਾ ਚਾਹੁੰਦੀ ਆ ਕਿ ਮੈਂ ਇਕੱਲੀ ਲੜਾਂਗੀ ਭਾਜਪਾ ਦੇ ਨਾਲ। ਫਿਰ ਜਿੱਥੋਂ ਤੱਕ ਤਾਲੁਕ ਮਾਇਆਵਤੀ ਦਾ, ਮਾਇਆਵਤੀ ਨੂੰ ਤੇ ਪਹਿਲਾਂ ਹੀ ਸਵਾਲ ਖੜੇ ਕਰ ਦਿੱਤੇ ਸਨ ਕਿ ਸ਼ਿਵ ਸੈਨਾ ਜਿਹੜੀ ਆਪਣਾ ਏਜੰਡਾ ਨਹੀਂ ਛੱਡ ਰਹੀ, ਕਿਉਂਕਿ ਉਹਨਾਂ ਨੇ ਵੋਟਿੰਗ ਦੇ ਵਿੱਚ ਸਾਥ ਦਿੱਤਾ ਸੀ ਲੋਕ ਸਭਾ ਦੇ ਅੰਦਰ ਇਹਨਾਂ ਦੇ CAA ਦਾ, ਤੇ ਬਾਅਦ ਦੇ ਵਿੱਚ ਰਾਜ ਸਭਾ ਤੋਂ ਉਹ ਵਾਕਆਊਟ ਕਰ ਗਏ ਸਨ। ਤਾਂ ਮਾਇਆਵਤੀ ਦਾ ਇੱਕ ਦੂਜਾ ਇਤਰਾਜ਼ ਇਹ ਵੀ ਹੋ ਸਕਦਾ ਕਿ ਇਹਨਾਂ ਨੇ ਪਿੱਛੇ ਜਿਹੜੇ ਰਾਜਸਥਾਨ ਦੇ ਵਿੱਚ ਇਹਨਾਂ ਦੇ ਹੈਗੇ ਸੀ ਥੋੜੇ ਜਿਹੇ ਵਿਧਾਇਕ, ਅੱਧਾ ਕੁ ਦਰਜਨ ਦੇ ਕਰੀਬ, ਉਹ ਸਾਰੇ ਹੀ ਆਪਣੀ ਪਾਰਟੀ 'ਚ ਤੋੜ ਕੇ ਲਾ ਲਏ। ਤਾਂ ਉਹ ਕਿਵੇਂ ਆ ਸਕਦੀ ਹੈ ਬੀਬੀ ਮਾਇਆਵਤੀ? ਫਿਰ ਰਹਿ ਗਈ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਦੀ। ਦੇਖੋ ਕੇਜਰੀਵਾਲ ਹੋਰੀ ਬਹੁਤ ਸਟਰੋਂਗ ਪੋਜੀਸ਼ਨ 'ਚ ਨੇ ਇਸ ਵੇਲੇ ਦਿੱਲੀ ਦੇ ਵਿੱਚ, ਤਾਂ ਉਹ ਕਦੇ ਨਹੀਂ ਚਾਹੁੰਗੇ ਕਿ ਇਸ ਤਰ੍ਹਾਂ ਕਾਂਗਰਸ ਦੇ ਨਾਲ ਇੱਕ ਪਾਸੇ ਰਲ ਕੇ ਤੁਰਿਆ ਜਾਵੇ ਤੇ ਦੂਸਰੇ ਪਾਸੇ ਉਹਨਾਂ ਦੇ ਖਿਲਾਫ ਹੀ ਦਿੱਲੀ 'ਚ ਇਲੈਕਸ਼ਨ ਲੜਿਆ ਜਾਵੇ। ਤਾਂ ਭਾਜਪਾ ਨੂੰ ਬਹੁਤ ਵੱਡਾ ਹਮਲਾ ਕਰਨ ਦਾ ਇੱਕ ਮੌਕਾ ਮਿਲ ਜਾਊਗਾ। ਸੋ ਲਿਹਾਜ਼ਾ ਆਮ ਆਦਮੀ ਪਾਰਟੀ ਨੇ ਆਪਣਾ ਪੜਿਆ ਵਿਚਾਰਿਆ ਕਿ ਸਾਨੂੰ ਇਹਨਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ। ਤਾਂ ਜਿੱਥੇ ਇੰਨਾ ਕੁਛ ਆ, ਜਿੰਨਾ ਕੁ ਮੈਂ ਗਿਣਾ ਸਕਿਆ ਮੈਂ ਤੁਹਾਨੂੰ ਗਿਣਾ ਦਿੱਤਾ, ਤਾਂ ਜਿੱਥੇ ਇੰਨਾ ਕੁਛ ਆ ਉੱਥੇ ਏਕਤਾ ਹੈ ਕਿੱਥੇ ਆ? ਏਕਤਾ ਹੈ ਕਿੱਥੇ ਆ? ਕਿਉਂਕਿ ਇਸ ਏਕਤਾ ਦੇ ਵਿੱਚ ਜੇ ਮਮਤਾ ਦਾ, ਮਾਇਆਵਤੀ ਦਾ ਤੇ ਅਰਵਿੰਦ ਕੇਜਰੀਵਾਲ ਦਾ, ਇਹਨਾਂ ਤਿੰਨਾਂ ਦਾ ਹੀ ਲਾ ਲਓ, ਬਹੁਤ ਵੱਡਾ ਰੋਲ ਬਣ ਜਾਂਦਾ। ਔਰ ਖਾਸ ਤੌਰ ਤੇ ਚੌਥਾ ਸ਼ਿਵ ਸੈਨਾ ਦਾ ਰੋਲ, ਜਿਹੜਾ ਕਿ ਬਹੁਤ ਮਹੱਤਵਪੂਰਨ ਆ, ਕਿਉਂਕਿ ਉਹ ਵੀ ਹਿੰਦੂਤਵੀ ਰਾਜਨੀਤੀ ਕਰਦੇ ਆਏ ਹੁਣ ਤੱਕ। ਤਾਂ ਉਹਨਾਂ ਦਾ ਸਟੈਂਡ ਜਿਹੜਾ ਬੜੀ ਮਹੱਤਤਾ ਰੱਖਦਾ, ਭਾਵੇਂ ਪੋਲੀਟੀਕਲੀ ਬਹੁਤੇ ਸਟਰੋਂਗ ਨਹੀਂ ਪੂਰੇ ਮੁਲਕ ਦੇ ਵਿੱਚ। ਤਾਂ ਇਹ ਜਿਹੜੇ ਇਹਨਾਂ ਦੇ ਆਪਣੇ ਖਾਸਮ ਖਾਸ ਬੰਦੇ ਨਹੀਂ ਆਏ, ਤਾਂ ਜਦੋਂ ਇਹ ਛੋਟੇ ਛੋਟੇ ਜਿਹੜੇ ਇਹਨਾਂ ਦੇ ਆਪੋ ਆਪਣੇ ਕਾਰਕ ਆ ਉਹ ਰਾਸ ਨਹੀਂ ਆ ਰਹੀ ਤੇ ਇੱਕ ਸੂਤਰ ਦੇ ਵਿੱਚ ਇਹ ਬਣ ਕੇ ਪਰੋ ਜਾਣਗੇ, ਐਸਾ ਸੰਭਵ ਨਹੀਂ ਹੈ। ਹਾਂ, ਪ੍ਰੋਗਰਾਮ ਇਹਨਾਂ ਨੇ ਉਲੀਕਿਆ, ਉਹਦੇ ਵਿੱਚ ਹੁਣ ਵੇਖਿਆ ਜਾਊਗਾ ਕਿ ਕਾਂਗਰਸ ਕਿੰਨਾ ਕੁ ਆਪਣੇ ਦਮ ਤੇ ਅੱਗੇ ਵੱਧ ਸਕਦੀ ਹੈ। ਔਰ ਕਾਂਗਰਸ ਨੇ ਜੋ ਕਰਨਾ ਸੀਗਾ ਕਾਂਗਰਸ ਨਹੀਂ ਕਰ ਪਾ ਰਹੀ। ਬਹੁਤ ਸਾਰੇ ਲੋਕ ਸੜਕਾਂ ਤੇ ਆਏ ਆ, ਬਹੁਤ ਸਾਰੇ ਲੋਕ ਡਾਂਗਾਂ ਵੀ ਖਾ ਰਹੇ ਆ ਪ੍ਰੋਟੈਸਟ ਕਰ ਕਰਕੇ, ਬਹੁਤ ਸਾਰੇ ਲੋਕ ਨੁਕਸਾਨ ਵੀ ਚੱਲ ਰਹੇ ਆ। ਪਰ ਇਹਨਾਂ ਦੇ ਬੰਦੇ ਆ ਜਿਹੜੇ ਕਾਂਗਰਸੀ, ਉਹ ਪਤਾ ਨਹੀਂ ਕਿਸ ਹੁਕਮ ਨੂੰ ਉਡੀਕ ਰਹੇ ਆ, ਜਾਂ ਹੁਕਮ ਨੂੰ ਉਡੀਕ ਰਹੇ ਆ, ਜਾਂ ਵੈਸੇ ਡਰੇ ਹੋਏ ਆ ਭਾਰਤੀ ਜਨਤਾ ਪਾਰਟੀ ਤੋਂ ਕਿ ਬਹੁਤਾ ਖੁੱਲ ਕੇ ਪ੍ਰਦਰਸ਼ਨ ਵੀ ਨਹੀਂ ਕਰਦੇ। ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਦੇ ਤੇਵਰ ਪਏ ਨੇ ਹੁਣ ਨਰਮ। ਦੇਖੋ ਇਹਨਾਂ ਦੀ ਮੁਲਾਕਾਤ ਹੋ ਗਈ ਆ, ਮੁਲਾਕਾਤ ਚਲੋ ਜਿਸ ਤਰੀਕੇ ਨਾਲ ਹੁੰਦੀ ਹੈ ਉਹ ਤੇ ਹੋਣੀ ਆ, ਪਰ ਮੈਨੂੰ ਲੱਗਦਾ ਕਿ ਇਹਨਾਂ ਦਾ ਹੁਣ ਸੌਦਾ ਫੇਰ ਭੁੱਗ ਗਿਆ। ਕਿਉਂਕਿ ਯਾਦ ਹੋਣਾ ਤੁਹਾਨੂੰ, ਇਹੋ ਜਿਹਾ ਹੀ ਇੱਕ ਦੌਰ ਆਇਆ ਸੀਗਾ ਜਦੋਂ ਲੋਕ ਸਭਾ ਇਲੈਕਸ਼ਨ ਚੱਲ ਰਹੇ ਸੀਗੇ। ਤਾਂ ਇਸੇ ਤਰ੍ਹਾਂ ਹੀ ਫਿਰ ਅਮਿਤ ਸ਼ਾਹ ਆਉਂਦੇ ਆ ਚੰਡੀਗੜ੍ਹ, ਫਿਰ ਇੱਕ ਬੰਦ ਕਮਰਾ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਕਹਿੰਦੇ ਕਿ ਆਲ ਇਜ਼ ਵੈਲ ਹੈ। ਤਾਂ ਇਹੀ ਕੁਛ ਹੋਇਆ। ਹੁਣ 4 ਕੁ ਦਿਨ ਇਹਨਾਂ ਨੇ ਰੌਲਾ ਪਾ ਲਿਆ, ਉਸ ਤੋਂ ਬਾਅਦ ਹੁਣ ਕਹਿੰਦੇ ਕਿ ਨਹੀਂ ਜੀ ਸਭ ਕੁਛ ਓਕੇ, ਐਵਰੀਥਿੰਗ ਇਜ਼ ਓਕੇ ਆ। ਤਾਂ ਜਿਹੜੀ ਮੀਟਿੰਗ ਹੋਈ ਆ, ਮੈਨੂੰ ਲੱਗਦਾ ਕਿ ਇਹਦੇ ਵਿੱਚ 2-3 ਚੀਜ਼ਾਂ ਜ਼ਰੂਰ ਵਿਚਾਰੀਆਂ ਗਈਆਂ। ਅਧਿਕਾਰਤ ਤੌਰ ਤੇ ਤਾਂ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਇੱਕ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਜਿੱਦਾਂ ਮਨਾਉਂਦੇ ਹੁੰਦੇ ਤੁਹਾਨੂੰ ਪਤਾ ਹੀ ਹੈ, ਹਮਾ ਕੇ ਉੱਥੇ ਪਹੁੰਚਣ ਦਾ ਸੱਦਾ ਵੀ ਦੇ ਕੇ ਆਏ ਹੋਣੇ ਆ। ਤਾਂ ਉਹਦੇ ਵਾਸਤੇ ਇਹਨਾਂ ਨੇ ਜ਼ਰੂਰ ਇੱਕ ਪੇਸ਼ਕਦਮੀ ਉਹਨਾਂ ਦੇ ਕੋਲ ਕੀਤੀ ਹੋਊਗੀ ਕਿ ਸਾਨੂੰ ਥੋੜ੍ਹੀ ਜਿਹੀ ਹੈਲਪ ਦਿਓ, ਤੁਹਾਨੂੰ ਪਤਾ ਹੀ ਹੈਲਪ ਕਰ ਰਹੀ। ਤਾਂ ਦੂਜੇ ਪਾਸੇ ਜਿਹੜਾ ਮਸਲਾ ਹੈਗਾ ਇਸ ਵੇਲੇ ਸੀਟਾਂ ਦਾ, ਉਹ ਤਾਂ ਲੱਗਦਾ ਕਿ ਸਾਫ਼ ਹੋ ਗਿਆ। ਕਿਉਂਕਿ ਜਿਸ ਤਰੀਕੇ ਨਾਲ ਹੁਣੇ ਮੈਂ ਥੋੜ੍ਹੀ ਦੇਰ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਕ ਬਿਆਨ ਪੜ੍ਹਨ ਡਿਆ ਸੀਗਾ, ਉਹ ਕਹਿੰਦੇ ਆ ਕਿ ਪੁਰਾਣੇ ਫਾਰਮੂਲੇ ਤੇ ਹੀ ਅਕਾਲੀ ਦਲ ਇਲੈਕਸ਼ਨ ਲੜੇਗਾ। ਇਹਦਾ ਮਤਲਬ ਇਹ ਆ ਕਿ ਇਹ ਵੀ ਚੀਜ਼ ਉੱਥੇ ਵਿਚਾਰ ਲਈ ਗਈ ਆ, ਇਹ ਪਹੁੰਚੋਂ ਕਿ ਉੱਥੇ ਆ ਗਏ। ਯਾਨੀ 7-8 ਕਹਿੰਦੇ ਸਨ, ਰੌਲਾ ਪਾਇਆ, ਜਿਵੇਂ ਉਹ ਕਹਿੰਦੇ ਵੀ ਆਪਾਂ ਬਾਰਗੇਨਿੰਗ ਕਰਦੇ ਵੇਖੇ ਆ ਦੁਕਾਨਦਾਰਾਂ ਦੇ ਨਾਲ, ਤੇ ਇੰਨੇ ਦੇ ਇੰਨੇ ਦੇ, ਇੰਨੇ ਦੇ ਇੰਨੇ ਦੇ, ਜਿਹਦੇ ਨਹੀਂ ਪੁੱਗਦੇ ਫਿਰ ਉਹ ਕਹਿੰਦਾ ਕਿ ਨਹੀਂ ਮੈਂ ਤਾਂ ਨਹੀਂ ਇੰਨੇ ਦੇ ਸਕਦਾ, ਤੇ ਦੂਜਾ ਕਹਿੰਦਾ ਚੱਲ ਇੰਨੇ ਦੇ ਦੇ।
ਤਾਂ ਉਹ ਇੱਕ ਮਾਮਲਾ ਜਿਹੜਾ ਸੁਲਟ ਗਿਆ ਉਹਨਾਂ ਦਾ। ਇਹ 7-8 ਮੰਗਦੇ ਸਨ ਸੀਟਾਂ, ਉਹਨਾਂ ਨੇ ਪਹੁੰਚੋਂ ਕਿ ਉਹਨੀਆਂ ਕੁ ਦੇਤੀਆਂ ਹੋਣੀਆਂ 3-4। ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਜਿਹੜਾ ਬਿਆਨ ਆ, ਇਸੇ ਚੀਜ਼ ਦੀ ਪ੍ਰੋੜਤਾ। ਤੀਜੀ ਚੀਜ਼ ਜਿਹੜੀ ਇਹਨਾਂ ਨੇ ਸ਼ਾਇਦ ਹੁਣ ਜਿਹੜੇ ਤੇਵਰ ਇਹਨਾਂ ਦੇ ਢਿੱਲੇ ਆ, ਉਹ ਸ਼ਾਇਦ ਇਹ ਚੀਜ਼ ਰੱਖੀ ਹੋਏਗੀ ਕਿ ਜੋ ਰਾਜੋਆਣਾ ਦਾ ਮਾਮਲਾ ਹੈ ਉਹ ਸਾਡੇ ਲਈ ਬਹੁਤ ਪੁੱਠਾ ਰਹੇਗਾ, ਤਾਂ ਇਸ ਕਰਕੇ ਉਹਦੇ ਵਿੱਚ ਕੁਛ ਨਾ ਕੁਛ ਕੀਤਾ ਜਾਵੇ। ਤਾਂ ਬਹਰਹਾਲ ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਇਹਨਾਂ ਨੂੰ ਭਰੋਸਾ ਜ਼ਰੂਰ ਕੋਈ ਨਾ ਕੋਈ ਮਿਲਿਆ ਹੋਊਗਾ, ਤਾਂ ਹੀ ਜਾ ਕੇ ਸੈਟਿੰਗ ਹੋਈ ਆ। ਹਾਂ, ਜੇ ਨਹੀਂ ਇਸ ਮਾਮਲੇ ਦੇ ਵਿੱਚ ਕੁਛ ਕਰਦੇ ਤਾਂ ਰਾਜੋਆਣਾ ਦਾ ਜਿਹੜਾ ਦਬਾਅ ਆ ਇੱਥੇ ਖੇਤਰੀ ਪੋਲਿਟਿਕਸ ਦੇ ਵਿੱਚ, ਉਹ ਇਹਨਾਂ ਤੇ ਫੇਰ ਬਣੇਗਾ। ਸੋ ਅਕਾਲੀ ਦਲ ਵਾਸਤੇ ਸਥਿਤੀਆਂ ਹਾਲੇ ਆਮ ਵਰਗੀਆਂ ਨਹੀਂ ਹੈ। ਯਾਰ ਜੋ ਵੀ ਆ, ਇੱਕ ਵਾਰੀ ਇਹ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਆ ਤੇ ਤੇਵਰ ਜਿਹੜੇ ਆ ਉਹ ਇਹਨਾਂ ਦੇ ਨਾਲ ਦੀ ਨਾਲ ਢਿੱਲੇ ਹੋ ਗਏ। ਵੈਸੇ ਦਿੱਲੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਠੀਕ ਆ, ਐਵੇਂ ਉਹ ਕਹਿੰਦੇ ਹੁੰਦੇ ਨਾ, ਢਕੀ ਰਿੱਧੇ ਤੇ ਕੋਈ ਨਾ ਬੁੱਝੇ, ਗੱਲ ਢਕੀ ਰਵੇ ਤੇ ਚੰਗੀ ਆ। ਕਿਉਂਕਿ ਜੈਸੀ ਉੱਥੇ ਫਾਈਟ ਹੋ ਰਹੀ ਆ, ਜੈਸੀ ਫਾਈਟ ਹੋਣ ਜਾ ਰਹੀ ਆ ਦਿੱਲੀ ਦੇ ਵਿੱਚ, ਮੈਨੂੰ ਵੀ ਲੱਗਦਾ ਜੇ 7-8 ਸੀਟਾਂ ਲੈ ਕੇ ਲੜਦੇ ਤੇ ਉਹ ਸਾਰੀਆਂ ਦੀਆਂ ਸਾਰੀਆਂ ਅਕਾਲੀ ਦਲ ਜਿੱਤ ਲੈਂਦਾ ਉੱਥੇ। ਤੇ ਜਿੰਨੀ ਜ਼ਿਆਦਾ ਹਾਰ ਬੁਰੀ ਹੁੰਦੀ, ਓਨਾ ਹੀ ਅਸਰ ਪੰਜਾਬ ਦੀ ਫਾਈਟ 'ਚ ਵੀ ਪੈਣਾ ਸੀਗਾ, ਕਿਉਂਕਿ ਦੋਨੇ ਹੀ ਪਾਰਟੀਆਂ, ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਇਹ ਤੇ ਇੱਥੇ ਹੈਗੀਆਂ ਹੀ ਹੈਗੀਆਂ, ਬਲਕਿ ਕਾਂਗਰਸ ਵੀ ਨਾਲ ਆ। ਤੇ ਜਿਹੜੀ ਧਿਰ ਉੱਥੇ ਜਿੱਤੇਗੀ ਉਹਦਾ ਅਸਰ ਕਿਤੇ ਨਾ ਕਿਤੇ ਇੱਥੋਂ ਦੀ ਚੋਣ ਦੇ ਵਿੱਚ ਵੀ ਪੈਣਾ, ਸੁਭਾਵਿਕ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਝੂਠੇ ਪੁਲਿਸ ਮੁਕਾਬਲੇ ਲਈ ਜ਼ਿੰਮੇਵਾਰ ਮੁੱਖ ਮੰਤਰੀ ਦੇ ਸਲਾਹਕਾਰ ਖੂਬੀ ਰਾਮ ਨੂੰ ਅਹੁਦੇ ਤੋਂ ਹਟਾਇਆ ਜਾਵੇ, ਬੈਂਸ ਉਹਨਾਂ ਦਾ ਬਿਆਨ। ਬਿਲਕੁਲ, ਜਿਹੜੀ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਮੈਂ ਕਹਿੰਦਾ ਕਿ ਬੜਾ ਦਿਲ ਕੱਢਿਆ ਇਹਨਾਂ ਨੇ, ਗੁਰਦਾ ਕੱਢਿਆ। ਤੁਸੀਂ ਦੇਖੋ ਕਿ ਕਿੱਡਾ ਵੱਡਾ ਮੁੱਦਾ ਬਾਬਾ ਚਰਨ ਸਿੰਘ ਫੇਕ ਐਨਕਾਊਂਟਰ ਦਾ ਫੈਸਲਾ ਆਇਆ, ਔਰ ਮੇਰੇ ਖਿਆਲ ਦੇ ਨਾਲ ਇੰਨੇ ਵੀ ਕੋਈ ਸਾਡੇ ਸਿਆਸਤਦਾਨ ਜਿਹੜੇ ਆ ਉਹ ਗਏ ਗੁਜ਼ਰੇ ਨਿਕਲਣਗੇ, ਕਿਸੇ ਨੇ ਸੋਚਿਆ ਨਹੀਂ ਹੋਣਾ ਕਿ 5-7 ਲੀਡਰਾਂ ਨੇ ਮੋਹਰੇ ਆ ਕੇ ਇਸ ਚੀਜ਼ ਨੂੰ ਥੋੜਾ ਜਿਹਾ ਕੰਡੈਮ ਵੀ ਨਹੀਂ ਕੀਤਾ ਕਿ ਇੰਨਾ ਲੇਟ ਇਨਸਾਫ ਤੇ ਇੰਨਾ ਘਸਿਆ ਪਿਟਿਆ ਇਨਸਾਫ, ਕਿ ਕਿਸੇ ਨੂੰ 10 ਸਾਲ ਕੈਦ, ਕਿਸੇ ਨੂੰ 2 ਸਾਲ ਕੈਦ। ਯਾਰ 5-6 ਬੰਦੇ ਮਾਰ ਦਿੱਤੇ ਹੋਣ ਚੁੱਕ ਕੇ ਸਟੇਟ ਵਾਲਿਆਂ, ਇਹਨਾਂ ਦੇ ਜਿਹੜੇ ਵਹਿਸ਼ੀ ਦਰਿੰਦੇ ਸੀ ਉਹਨਾਂ ਨੇ ਚੱਕ ਕੇ ਬੰਦੇ ਖਪਾਤੇ ਹੋਣ ਤੇ ਸਜ਼ਾ ਹੋਵੇ 2 ਸਾਲ ਦੀ, ਲੱਖ ਲਾਹਨਤ ਆ। ਤੇ ਕਮਾਲ ਦੀ ਗੱਲ ਆ ਕਿ ਸਾਡੇ ਵਿੱਚੋਂ ਜਿਹੜੇ ਇੱਥੇ ਵੋਟਾਂ ਮੰਗਦੇ ਇਹਨਾਂ ਲੋਕਾਂ ਤੋਂ, ਜਿਨ੍ਹਾਂ ਲੋਕਾਂ ਦੇ ਜੀ ਜਿਹੜੇ ਕੋ ਕੇ ਮਾਰ ਦਿੱਤੇ ਗਏ, ਉਹ ਲੀਡਰ ਬੋਲਣ ਹੀ ਨਾ। ਇਹ ਕਿੱਡੀ ਸ਼ਰਮਿੰਦਗੀ ਵਾਲੀ ਗੱਲ ਆ, ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਔਰ ਸ਼ਰਮਿੰਦਗੀ ਵਾਲੀ ਨਹੀਂ, ਵੈਸੇ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਵਾਲੀ ਗੱਲ ਆ, ਕਿਉਂਕਿ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ। ਇੱਥੇ ਮਸਲਾ ਇਹ ਨਹੀਂ ਹੈ ਕਿ ਉਹ ਸਿੱਖ ਕੌਮ ਨਾਲ ਤਾਲੁਕ ਰੱਖਦੇ ਆ, ਉਹ ਹਿੰਦੂ ਆ, ਫਲਾਂ ਟਮਕਾ, ਐਸਾ ਨਹੀਂ ਹੈ। ਮਨੁੱਖੀ ਅਧਿਕਾਰਾਂ ਦਾ ਮਸਲਾ ਹੈ। ਤਾਂ ਜੇ ਕੋਈ ਮਨੁੱਖੀ ਅਧਿਕਾਰਾਂ ਲਈ ਨੁਮਾਇੰਦਾ ਨਹੀਂ ਬੋਲਦਾ ਤੇ ਉਹ ਲਾਂਤ ਫਿਰ ਉਹਦੀ ਨੁਮਾਇੰਦਗੀ। ਤੇ ਖੈਰ, ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਇਹਦੇ ਵਿੱਚ ਉਹਨਾਂ ਨੇ ਕੁਝ ਤੱਥ ਰੱਖੇ ਆ, ਮਤਲਬ ਕਿ ਖੂਬੀ ਰਾਮ ਨੂੰ ਲੈ ਕੇ। ਉਹ ਕਹਿੰਦੇ ਆ ਕਿ ਖੂਬੀ ਰਾਮ ਦਾ ਜਿਹੜਾ ਉਸ ਸਮੇਂ ਦਾ ਲੀਡਰ ਸੀ, ਕਿਉਂਕਿ ਇਹ ਐਸਪੀ ਆਪਰੇਸ਼ਨ ਸਨ, ਸਾਰਾ ਕੁਝ ਇਹਨਾਂ ਦੀ ਅਗਵਾਈ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਲੀਡਰ ਆ ਉਹਨੂੰ ਮਤਲਬ ਕਿ ਦੋਸ਼ੀ ਕਰਾਰ ਦਿੱਤਾ ਜਾਂਦਾ, ਫਿਰ ਇਹ ਦੋਸ਼ੀ ਕਿਉਂ ਨਹੀਂ ਹੈ। ਦੂਜੀ ਚੀਜ਼, ਕਿਉਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਬੰਦਾ ਚੱਕ ਕੇ ਖਪਾਇਆ ਗਿਆ ਸੀ ਇੱਕ, ਉਹ ਪੁਲਿਸ ਮੁਲਾਜ਼ਮ ਹੀ ਸੀਗਾ। ਤਾਂ ਉਸ ਪਰਿਵਾਰ ਦੇ ਨਾਲ ਦੱਸਦੇ ਆ ਕਿ ਰਾਜੀਨਾਮਾ ਹੋਇਆ, ਉਹ ਇੱਕ WhatsApp ਦੀ ਚੈਟ ਆ ਜਿਹੜੀ ਅੱਜ ਬੈਂਸ ਨੇ ਸਾਰੀ ਜਨਤਕ ਕਰ ਦਿੱਤੀ ਆ। ਉਹਦੇ ਵਿੱਚ ਉਹ ਪਰਿਵਾਰ ਕਿਸ ਤਰ੍ਹਾਂ ਅਪਰੋਚ ਕਰ ਰਿਹਾ ਤੇ ਅੱਗੋਂ ਖੂਬੀ ਰਾਮ ਬਾਰੇ ਦਾਅਵਾ ਕੀਤਾ ਜਾ ਰਿਹਾ ਕਥਿਤ ਤੌਰ ਤੇ ਕਿ ਇਹਨਾਂ ਨੇ ਰਿਸਪੌਂਡ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ 80 ਲੱਖ ਰੁਪਈਆ ਜਾ ਕੇ DGP ਦੇ ਕੋਲੋਂ ਚੱਕ ਲਓ, ਦਿਨਕਰ ਗੁਪਤਾ ਦੇ ਕੋਲੋਂ। ਤਾਂ ਇਹ ਇੱਕ ਬਹੁਤ ਵੱਡਾ ਐਲੀਗੇਸ਼ਨ ਲਾਇਆ ਗਿਆ ਬੈਂਸ ਵੱਲੋਂ ਕਿ ਮਤਲਬ ਸਟੇਟ ਜਿਹੜੀ ਆ ਉਹ ਪੈਸਾ ਦੇ ਰਹੀ ਆ। ਤੇ ਇੱਕ ਵੱਡਾ ਸਵਾਲ ਇਹ ਚੁੱਕਿਆ ਕਿ DGP ਦੇ ਕੋਲੋਂ ਇੰਨਾ ਪੈਸਾ ਆਇਆ ਕਿੱਥੋਂ ਆ, ਇਹ ਸਾਨੂੰ ਦੱਸੋ। ਸੋ ਉਹ ਸਾਰੀ ਚੈਟਿੰਗ ਵੈਟਿੰਗ ਜਿਹੜੀ ਆ ਉਹ ਇਹਨਾਂ ਨੇ ਜਨਤਕ ਕੀਤੀ ਹੈ ਤੇ ਮਾਮਲਾ ਬਹੁਤ ਜ਼ਿਆਦਾ ਗੰਭੀਰ ਆ। ਮੇਰੇ ਖਿਆਲ ਦੇ ਨਾਲ ਦੇਖੋ, ਇਹ ਤੇ ਸਮਝ ਲੈਣਾ ਚਾਹੀਦਾ ਸੀ ਕੈਪਟਨ ਅਮਰਿੰਦਰ ਨੂੰ ਉਦੋਂ ਹੀ, ਜਦੋਂ ਪਿਛਲੇ ਦਿਨ ਹੀ ਇਹਨਾਂ ਨੂੰ ਤਲਬ ਕਰਨ ਲਈ ਇੱਕ ਪਟੀਸ਼ਨ ਪਾਈ ਗਈ ਸੀਗੀ, ਹਾਲਾਂਕਿ ਉਹ ਖਾਰਜ ਹੋ ਗਈ। ਪਰ ਇਹ ਮਾਮਲਾ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦਾਗਦਾਰ ਕਰਦਾ ਹੈ ਕਿਸੇ ਵੀ ਸ਼ਖਸ ਨੂੰ। ਪਰ ਵੱਡੀ ਗੱਲ ਇਹ ਹੈ ਕਿ ਸਟੇਟ ਦਾ ਕੰਮ ਕੀ ਹੁੰਦਾ, ਸਟੇਟ ਹੈਡ ਦਾ ਕੰਮ ਕੀ ਹੁੰਦਾ, ਉਹਨੇ ਪੀੜਤਾਂ ਨਾਲ ਖੜਨਾ। ਔਰ ਇਹ ਜਿਹੜੀ ਚੈਟ ਹੈ ਤੇ ਕੋਈ ਕਹਾਣੀ ਵੱਖਰੀ ਬਿਆਨ ਕਰ ਰਹੀ ਹੈ ਕਿ ਪੀੜਤਾਂ ਨੂੰ ਉਲਟਾ ਖਰੀਦਿਆ ਜਾ ਰਿਹਾ ਹੈ। ਔਰ ਖਰੀਦਿਆ ਕਾਹਦੇ ਨਾਲ ਜਾ ਰਿਹਾ? ਸਰਕਾਰੀ ਪੈਸੇ ਨਾਲ। ਜਾਂ ਤਾਂ ਪੈਸਾ ਸਰਕਾਰੀ ਹੋਏਗਾ ਜਾਂ ਪੈਸਾ ਕੋਈ 2 ਨੰਬਰ ਦਾ ਹੋਏਗਾ, ਇਹ ਦੱਸਣਾ ਚਾਹੀਦਾ। ਹੁਣ ਦੇਖੋ, ਕਈ ਘੰਟੇ ਬੀਤ ਗਏ ਆ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ,
ਦੋਸ਼ ਲੱਗੇ ਆ, ਬਹੁਤ ਵੱਡੇ ਦੋਸ਼ ਆ। ਮੁੱਖ ਮੰਤਰੀ ਦਾ ਸੁਰੱਖਿਆ ਦਾ ਸਲਾਹਕਾਰ ਹੈ ਜਿਹੜਾ, ਉਹ ਇੱਕ ਵੇਲੇ ਕਹਿ ਲਈਏ ਕਿ ਇਸ ਵੇਲੇ ਦਾਗਾਂ ਦੇ ਵਿੱਚ ਆ, ਇਸ ਵੇਲੇ ਇਲਜ਼ਾਮਾਂ ਦੇ ਵਿੱਚ ਆ। ਦਿਨਕਰ ਗੁਪਤਾ ਤੇ ਵੱਡੇ ਵੱਡੇ ਦੋਸ਼ ਲੱਗ ਰਹੇ ਆ, DGP ਤੇ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਰਾਂ ਦਾ ਮੁੱਲ ਪਾਇਆ ਜਾ ਰਿਹਾ ਸਰਕਾਰੀ ਪੈਸੇ ਨਾਲ। ਤਾਂ ਇਹ ਸਾਰਾ ਕੁਝ ਬਹੁਤ ਗੰਭੀਰ ਆ, ਸੰਵੇਦਨਸ਼ੀਲ ਆ। ਔਰ ਕਮਾਲ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਵੱਲੋਂ ਕੋਈ ਪੱਖ ਨਹੀਂ ਆਇਆ। ਮੈਂ ਜਿੰਨੇ ਕਿ ਨਿਊਜ਼ ਪੋਰਟਲ ਹੈਗੇ ਆ ਪੰਜਾਬੀ ਦੇ ਜਾਂ ਜਿਹੜੇ ਬਹੁਤ ਅਗਾਂਹ ਰਹਿੰਦੇ ਅਗੇਤਾ ਚੱਲਦੇ, ਮੈਂ ਸਾਰਿਆਂ ਤੇ ਝਾਤ ਮਾਰੀ ਆ, ਕਿਤੇ ਵੀ ਸਰਕਾਰੀ ਪੱਖ ਨਹੀਂ ਆਇਆ। ਤਾਂ ਇਹ ਉਸ ਤੋਂ ਵੀ ਵੱਡੀ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਕੀ ਗੱਲ ਸਿਮਰਨਜੀਤ ਬੈਂਸ ਨੂੰ ਉਹਨਾਂ ਨੇ ਨੋਟਿਸ ਹੀ ਨਹੀਂ ਕੀਤਾ, ਜਾਂ ਸਰਕਾਰ ਦਾ ਤੰਤਰ ਇੰਨਾ ਨਕਾਰਾ ਹੈ ਕਿ ਹੁਣ ਤੱਕ ਉਹਨਾਂ ਕੋਲ ਸੂਚਨਾ ਹੀ ਨਹੀਂ ਪਹੁੰਚੀ, ਤੇ ਜਾਂ ਫਿਰ ਇਹ ਲੋਕਾਂ ਨੂੰ ਸਮਝਿਆ ਹੀ ਇਹੋ ਜਿਹਾ ਕਿ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਕਰੀ ਚਲੋ। ਪਰ ਬਹਰਹਾਲ ਜੋ ਵੀ ਆ, ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਠੀਕ ਕੀਤਾ। ਇਹੋ ਜਿਹੇ ਮੁੱਦੇ ਤੇ ਬੋਲਣਾ ਚਾਹੀਦਾ, ਪਰ ਸਰਕਾਰ ਨੂੰ ਵੀ ਦੱਸਣਾ ਚਾਹੀਦਾ ਕਿ ਸਿਮਰਨਜੀਤ ਸਿੰਘ ਬੈਂਸ ਜੋ ਬੋਲਿਆ ਕਿ ਉਹਦੇ 'ਚ ਕੱਚ ਹੈ, ਕੀ ਉਹਦੇ 'ਚ ਸੱਚ ਹੈ। ਜੇ ਸੱਚ ਹੈ ਤੇ ਫਿਰ ਡੁੱਬ ਕੇ ਮਰਨ ਵਾਲੀ ਗੱਲ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਪੰਜਾਬ ਵਿੱਚ ਜਿਹੜੇ ਰੋਬੋਟ ਕਰਨਗੇ ਜਿਹੜੇ ਸੀਵਰੇਜ ਦੀ ਸਫਾਈ। ਦੇਖੋ, ਅੱਛੀ ਪਹਿਲ ਕਦਮੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਮੈਨੂਅਲੀ ਸਫਾਈ ਕੀਤੀ ਜਾਂਦੀ ਉਦੋਂ ਬਹੁਤ ਸਾਰੇ ਬੰਦੇ ਜਿਹੜੇ ਆ ਮਰ ਜਾਂਦੇ ਆ ਵਿਚਾਰੇ। ਉਹ ਬੰਦੇ ਕੌਣ ਹੁੰਦੇ ਆ? ਜਿਨ੍ਹਾਂ ਦੇ ਟੱਬਰ ਜਿਹੜੇ ਉਹ 250-300 ਰੁਪਈਏ ਤੇ ਹੀ ਨਿਰਭਰ ਹੁੰਦੇ ਆ। 250-300 ਰੁਪਈਆ ਕਮਾ ਕੇ ਲਿਆਉਂਦੇ ਆ, ਫਿਰ ਉਹ ਜੀ ਸਾਰੇ ਖਾਂਦੇ ਆ। ਜਦ ਉਹ ਮਰ ਜਾਂਦੇ ਆ, ਕਈਆਂ ਨੂੰ ਤੇ ਮੁਆਵਜ਼ਾ ਵੀ ਨਹੀਂ ਮਿਲਦਾ। ਮੁਆਵਜ਼ਾ ਲੈਣ ਵਾਸਤੇ ਵੀ ਗਰੀਬਾਂ ਨੂੰ ਮੁੜ ਕੇ ਅਦਾਲਤਾਂ ਕਚਹਿਰੀਆਂ ਤੱਕ ਪਹੁੰਚਣਾ ਪੈਂਦਾ। ਤਾਂ ਬਹਰਹਾਲ ਇਹਨਾਂ ਨੇ ਐਲਾਨ ਕੀਤਾ ਕਿ ਸਰਕਾਰ ਜਿਹੜੀ ਆ ਉਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਸੀਵਰੇਜ ਦੀ ਸਫਾਈ ਜਿਹੜੀ ਆ ਉਹ ਮਨੁੱਖੀ ਰਹਿਤ ਕਰਨ ਜਾ ਰਹੀ ਆ। ਮਤਲਬ ਕਿ ਰੋਬੋਟ ਇਹਦੇ ਨਾਲ ਚੱਲਣਗੇ, ਜੋ ਵੀ ਮਸ਼ੀਨਰੀ ਆ, ਉਸ ਤੋਂ ਬਾਅਦ ਉਹ ਸਫਾਈ ਕਰਨਗੇ। ਵੈਸੇ ਸੁਪਰੀਮ ਕੋਰਟ ਦਾ ਇਹੋ ਹੀ ਆਰਡਰ ਆ ਕਿ ਮੈਨੂਅਲੀ ਸਫਾਈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਪਰ ਠੀਕ ਆ, ਵਧੀਆ ਕੰਮ ਆ ਕਿ ਮੁਕਤਸਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਮਾਘੀ ਦਾ ਕੱਲ ਨੂੰ ਮੌਕਾ ਹੋਏਗਾ। ਪਰ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਵੇਖਣ ਵਾਲੀ ਆ ਕਿ ਅੱਜ ਇਹਨਾਂ ਦੇ ਪ੍ਰੈਸ ਨੋਟ ਦੇ ਵਿੱਚ ਇੱਕ ਗੱਲ ਹੋਰ ਵੀ ਛਪੀ ਆ। ਉਹ ਇਹ ਆ ਕਿ ਜਿਹੜੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਆ, ਮੇਰੇ ਖਿਆਲ ਦੇ ਨਾਲ ਬੀਬੀ ਰਜੀਆ ਸੁਲਤਾਨਾ, ਤਾਂ ਉਹਨਾਂ ਦੇ ਹੇਠ ਹੀ ਪ੍ਰੈਸ ਨੋਟ ਆਇਆ ਹੋਏਗਾ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਮਸ਼ੀਨ ਨਾਲ ਮੈਲਾ ਢੋਣ ਦੀ ਸਮੱਸਿਆ, ਜ਼ਹਿਰੀਲੀਆਂ ਗੈਸਾਂ ਤੇ ਸੀਵਰੇਜ ਦੀ ਪਾਣੀ ਅਤੇ ਗਾਰ ਨਾਲ ਮਨੁੱਖੀ ਸਰੀਰ ਨੂੰ ਹੋਣ ਵਾਲੇ ਨੁਕਸਾਨ, ਇਨਫੈਕਸ਼ਨ ਅਤੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੇ ਨਾਲ ਮੈਲਾ ਢੋਣ ਦੀ ਸਮੱਸਿਆ ਤੋਂ ਵੀ ਪੱਕੇ ਤੌਰ ਤੇ ਨਿਜਾਤ ਮਿਲੇਗੀ। ਤਾਂ ਮੇਰਾ ਸਵਾਲ ਇਹ ਆ ਕਿ ਕੀ ਪੰਜਾਬ ਅੱਜ ਵੀ ਮੈਲਾ ਢੋਣ ਦੀ ਪ੍ਰਥਾ ਤੋਂ ਨਿਜਾਤ ਨਹੀਂ ਪਾ ਸਕਿਆ? ਇਹ ਲਾਹਨਤ ਹੈ ਸਾਡੇ ਵਾਸਤੇ, ਲਾਹਨਤ ਹੈ ਸਾਡੇ ਵਾਸਤੇ ਕਿ ਅਸੀਂ ਪੂਰੇ ਇੰਡੀਆ ਚੋਂ ਬਹੁਤ ਜ਼ਿਆਦਾ ਖੁਸ਼ਹਾਲੀ ਹਾਸਲ ਕੀਤੀ ਹੈ, ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ, ਤੇ ਮੈਲਾ ਹਾਲੇ ਵੀ ਸਿਰ ਤੇ ਢੋਇਆ ਜਾ ਰਿਹਾ ਸੀ। ਇਹ ਕਿੰਨਾ, ਮੈਂ ਕਹੂੰਗਾ ਕਿ ਕਿੰਨਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੱਖਪਾਤ ਹੈ ਕਿ ਮਨੁੱਖ ਦਾ ਮੈਲਾ। ਸ਼ਰਮ ਵਾਲੀ ਗੱਲ ਆ। ਤੇ ਠੀਕ ਆ, ਇਹ ਵਧੀਆ ਚੀਜ਼ ਆ। ਮੈਂ ਕਹਿੰਦਾ ਕਿ ਇਸ ਤਰ੍ਹਾਂ ਦੀ ਪਹਿਲ ਕਦਮੀ ਜੇ ਕੀਤੀ ਹੈ ਤਾਂ ਬਹੁਤ ਵਧੀਆ। ਸਾਰੇ ਜ਼ਿਲ੍ਹਿਆਂ 'ਚ ਹੋਣਾ ਚਾਹੀਦਾ ਇਸ ਤਰ੍ਹਾਂ। ਪਰ ਮੈਲਾ ਢੋਣ ਵਾਲੀ ਜਿਹੜੀ ਪ੍ਰਥਾ ਇਹ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ। ਤੇ ਸਮਾਜ ਦੇ ਉੱਤੇ ਜਿੱਦਾਂ ਕਹਿ ਲਈਏ ਕਿ ਇੱਕ ਬਹੁਤ ਵੱਡਾ ਧੱਬਾ ਸਾਡੇ ਤੇ। ਜੀ ਜੀ ਜੀ। ਜਾਂਦੇ ਜਾਂਦੇ ਮੈਨੂੰ ਜੀ ਗੱਲ ਕਰਦੇ, ਕਹਿੰਦੇ ਮਹਿੰਗੀ ਬਿਜਲੀ ਵਿਵਾਦ ਦੇ ਵਿੱਚੋਂ ਨਿਕਲਣ ਦੇ ਲਈ ਕਾਹਲੀ ਪਈ ਆ ਹੁਣ ਕਾਂਗਰਸ। ਦੇਖੋ, ਕਾਂਗਰਸ ਦੀ ਹੁਣ ਕੀ ਦਿੱਕਤ ਆ ਕਿ ਜਿਹੜੀ ਬਿਜਲੀ ਆ ਉਹ ਜਿੱਦਾਂ ਉੱਚ ਵਰਗ ਆ, ਮੱਧ ਵਰਗ ਆ, ਨਿਮਨ ਵੱਧ ਵਰਗ ਆ, ਫਿਰ ਨਿਮਨ ਵਰਗ ਆ, ਹਰੇਕ ਵਰਗ ਲਈ ਇੱਕ ਝਟਕਾ ਹੈ ਬਿਜਲੀ। ਤਾਂ ਜਿੱਦਾਂ ਮਰਜ਼ੀ ਅਮੀਰ ਆ, ਜਦੋਂ ਬਿਜਲੀ ਦਾ ਬਿੱਲ ਆਉਂਦਾ ਉਹਨੂੰ ਨਾ ਇੱਕ ਵਾਰੀ ਧੁੰਤਨੀ ਜਿਹੀ ਆ ਜਾਂਦੀ ਆ ਵੇਖ ਕੇ। ਕਈਆਂ ਤੋਂ ਵਿਚਾਰਾ ਉਦੋਂ ਚਲਾਨ ਭੁਗਤਣ ਨਹੀਂ ਸੀ ਕਿ ਆਪਾਂ ਕਰਦੇ ਪਏ ਸੀ ਕਿ ਖਬਰ ਕਿ ਉਹ ਗਸ਼ੀ ਪੈ ਗਈ ਉਹਨੂੰ, ਜਦੋਂ ਉਹਨਾਂ ਨੇ ਕਿਹਾ 15,000 ਦਾ ਚਲਾਨ ਕੱਢ, ਤੇ ਉਹ ਅਗਲਾ ਤਾਂ ਸਮਝਦਾ ਕਿ ਸ਼ਾਇਦ ਉਹ 500-700 ਵਾਲੀ ਗੱਲ ਹੈ, ਜੇ ਵੱਧ ਤੋਂ ਵੱਧ ਕੋਈ 100 ਰੁਪਇਆ ਹੋਰ ਦੇ ਦਿਆਂਗੇ ਤੇ 1000 ਰੁਪਇਆ ਘੱਟ ਹੋ ਜਾਣਾ ਉਹਦੇ ਨਾਲ। ਤਾਂ ਉਹ ਵਿਚਾਰਾ ਗਸ਼ੀ ਖਾ ਕੇ ਡਿੱਗ ਪਿਆ। ਹੁਣ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਬਿੱਲ ਆਉਂਦੇ ਆ, ਮੈਨੂੰ ਲੱਗਦਾ ਕਿ ਇੱਕ ਫੈਮਿਲੀ ਡਾਕਟਰ ਹੈ ਜਿਹੜਾ ਉਹ ਬਿੱਲ ਵਾਲੀ ਤਰੀਕ ਤੇ ਘਰ ਨੂੰ ਬੁਲਾ ਕੇ ਰੱਖਿਆ ਪਿਆ ਕਰਨਾ ਕਿ ਹਾਂ ਭਾਈ ਤੂੰ ਹਾਜ਼ਰ ਨਹੀਂ, ਬਿੱਲ ਆਉਣਾ ਸਾਡਾ। ਤਾਂ ਬਿਜਲੀ ਦਾ ਬਿੱਲ ਜਿਹੜਾ ਉਹ ਹਰੇਕ ਲਈ ਝਟਕਾਦਾਇਕ ਆ। ਤਾਂ ਹੁਣ ਇਹ ਸਮਝ ਸਕਦੇ ਆ, ਬੜੀ ਆਸਾਨੀ ਦੇ ਨਾਲ ਸਮਝ ਸਕਦੇ ਆ ਕਿ ਬਿਜਲੀ ਵਾਲਾ ਮੁੱਦਾ ਜਿਹੜਾ ਉਹ ਸਾਨੂੰ ਕੱਖੋਂ ਹੌਲਿਆਂ ਕਰ ਦੂਗਾ, ਕਿਉਂਕਿ ਹਰੇਕ ਵਰਗ ਦੇ ਨਾਲ ਜੁੜਿਆ। ਤਾਂ ਹੁਣ ਜੋ ਸੋਰਸਸ ਦੱਸਦੇ ਆ ਉਹ ਇਹੋ ਆ ਕਿ ਜਿਹੜੀ ਕਾਂਗਰਸ ਇਸ ਮੁੱਦੇ ਤੇ ਰਾਜਨੀਤੀ ਕਰਦੀ ਰਹੀ ਹੈ ਹੁਣ ਤੱਕ, ਉਹ ਹੁਣ ਇਸੇ ਹੀ ਗੁਲਾਮੇ ਦੇ ਵਿੱਚੋਂ ਨਿਕਲਣਾ ਚਾਹੁੰਦੀ ਆ। ਤਾਂ ਇਸ ਗੁਲਾਮੇ ਨੂੰ ਆਪਦੇ ਗਲੋਂ ਕਿਵੇਂ ਲਾਵੇ,
ਇਹਦੇ ਲਈ ਦੱਸਦੇ ਆ ਕਿ ਇਸ ਸੈਸ਼ਨ ਦੇ ਵਿੱਚ ਜਿਹੜਾ ਹੁਣ ਆਉਣ ਵਾਲਾ ਇਸ ਸਪੈਸ਼ਲ ਇਜਲਾਸ ਦੇ ਵਿੱਚ ਉਹ ਵਾਈਟ ਪੇਪਰ ਲਿਆ ਸਕਦੇ ਇਸ ਮੁੱਦੇ ਤੇ, ਮਤਲਬ ਕਿ ਸਾਰੀ ਸੁੱਟ ਪਿਛਲੇ ਸਰਕਾਰ ਤੇ ਸੁੱਟ ਦੇਣਗੇ ਕਿ ਹਾਂਜੀ ਉਹਨਾਂ ਨੇ ਜੋ ਕੀਤਾ ਉਹਨਾਂ ਦੀਆਂ ਕੀਤੀਆਂ ਹੀ ਅਸੀਂ ਭੁਗਤ ਰਹੇ ਹਾਂ ਜਾਂ ਤੁਹਾਨੂੰ ਭੁਗਤਣੀਆਂ ਪੈ ਰਹੀਆਂ। ਤਾਂ ਬਹਰਹਾਲ ਇਹ ਖਬਰ ਆ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਈਟ ਪੇਪਰ ਲਿਆ ਸਕਦੇ ਆ। ਤਾਂ ਬਿਲਕੁਲ ਵਾਈਟ ਪੇਪਰ ਲੈ ਆਉਣ, ਬਲੈਕ ਪੇਪਰ ਲੈ ਆਉਣ, ਜੋ ਮਰਜ਼ੀ ਲੈ ਆਉਣ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਨਤਾ ਨੂੰ ਰਾਹਤ ਜ਼ਰੂਰ ਦੇਣ, ਕਿਉਂਕਿ ਜੇ ਆਹੀ ਹਾਲ ਹੋਇਆ ਨਾ ਵਾਈਟ ਵੋਟ ਦਾ, ਤੇ ਮੈਨੂੰ ਪਤਾ ਨਹੀਂ ਹੈ ਬਹੁਤ ਸਾਰੇ ਲੋਕਾਂ ਦੀਆਂ ਰਾਤਾਂ ਜਿਹੜੀਆਂ ਉਹ ਜ਼ਰੂਰ ਬਲੈਕ ਹੋ ਜਾਣੀਆਂ, ਕਿਉਂਕਿ ਬਿੱਲ ਇੰਨੇ ਭਾਰੀ ਆਉਂਦੇ ਪਏ, ਜਾਂ ਤੇ ਫਿਰ ਲੋਕ ਕੁੰਡੀਆਂ ਲਾਉਣਗੇ ਤੇ ਜਾਂ ਫਿਰ ਚੁੱਪ ਕਰਕੇ ਆਪਦੇ ਕਨੈਕਸ਼ਨ ਕਟਾਉਣਗੇ। ਤਾਂ ਇਸ ਕਰਕੇ ਇਹਨਾਂ ਨੂੰ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਇਹ ਕੋਈ ਹੱਲ ਨਹੀਂ ਹੈ ਕਿ ਵਾਈਟ ਪੇਪਰ ਇਹਨਾਂ ਨੇ ਕਿ ਖਜ਼ਾਨੇ ਤੇ ਵੀ ਲੈ ਆਂਦਾ, ਤੁਹਾਨੂੰ ਯਾਦ ਹੋਣਾ ਜਦੋਂ ਆਏ ਸੀਗੇ ਸ਼ੁਰੂ ਦੇ ਵਿੱਚ ਵਾਈਟ ਪੇਪਰ ਇਹ ਲਿਆਏ ਸਨ। ਤਾਂ ਕੀ ਵਾਈਟ ਪੇਪਰ ਲਿਆ ਕੇ ਤੁਸੀਂ ਮੁੜ ਕੇ ਆਪ ਵਾਈਟ ਹਾਥੀ ਬਣ ਕੇ ਬਹਿ ਜਾਓ ਕਿ ਅਸੀਂ ਕੁਝ ਨਹੀਂ ਕਰ ਸਕਦੇ? ਇਹ ਨਹੀਂ ਹੋਣਾ ਚਾਹੀਦਾ। ਵਾਈਟ ਪੇਪਰ ਲਿਆਓ, ਠੀਕ ਹੈ, ਲੋਕਾਂ ਨੂੰ ਤੁਸੀਂ ਸਥਿਤੀ ਸਾਫ਼ ਕਰ ਦਿਓ, ਪਰ ਉਸ ਤੋਂ ਬਾਅਦ ਤੁਸੀਂ ਖੁਦ ਵੀ ਤੇ ਕੁਝ ਕਰੋ ਨਾ। ਤੁਹਾਨੂੰ ਕਰਨ ਲਈ ਰੱਖਿਆ, ਇਹ ਨਹੀਂ ਹੈ ਕਿ ਵਾਈਟ ਪੇਪਰ ਪੜ੍ਹਨ ਲਈ ਰੱਖਿਆ ਤੁਹਾਨੂੰ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA